1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸਾਡੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 29 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਅਮਰੀਕਾ ਦੇ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਥੋੜ੍ਹਾ ਜਿਹਾ ਪਹਿਲਾਂ ਵੈਦਰ ਦੀ ਕਰ ਲਈਏ, ਕਿਉਂਕਿ ਵੈਦਰ ਜਿਹੜਾ ਆ ਪੂਰੇ USA ਦੇ ਵਿੱਚ ਕਈ ਸਟੇਟਾਂ 'ਚ ਉਸਨੇ ਵਕਤ ਪਾਇਆ ਹੋਇਆ ਹੈਗਾ। ਟੋਰਨੇਡੋ ਬਹੁਤ ਜ਼ਿਆਦਾ ਜਿਹੜੇ ਆ ਰਹੇ ਹੈਗੇ ਆ। ਕੈਂਸਸ ਦੇ ਵਿੱਚ ਜਿਹੜਾ ਹੈਗਾ ਆ ਕਾਫੀ ਡੈਮੇਜ ਹੋਇਆ, ਜਿਹੜੇ ਟੋਰਨੇਡੋਜ਼ ਹੋਏ ਆ। ਕੈਂਸਸ ਤੋਂ ਲੈ ਕੇ ਪੈਂਸਿਲਵੇਨੀਆ ਤੱਕ ਬਹੁਤ ਭਿਆਨਕ ਜਿਹੜੇ ਖਤਰਨਾਕ ਟੋਰਨੇਡੋਜ਼ ਆਏ ਹੈਗੇ ਆ। ਯੂਨੀਵਰਸਿਟੀ ਟਾਊਨ ਜਿਹੜਾ ਹੈਗਾ ਕੈਂਸਸ ਦੇ ਵਿੱਚ, ਲਾਰੈਂਸ, ਉੱਥੇ ਵੀ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। 15 ਦੇ ਕਰੀਬ ਜਿਹੜੇ ਆ ਲੋਕ ਫੱਟੜ ਹੋਏ ਹੈਗੇ ਆ। ਅਤੇ ਇਸੇ ਤਰ੍ਹਾਂ ਹੁਣ ਤੱਕ 10 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ ਟੋਰਨੇਡੋ ਕਰਕੇ। ਇਹ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਹੈਗਾ ਆ। ਕਈ ਜਗ੍ਹਾ ਦੇ ਵਿੱਚ ਫਲੱਡ ਵੀ ਬਹੁਤ ਜ਼ਿਆਦਾ ਆ ਰਹੇ ਹੈਗੇ ਆ। ਅਤੇ ਕਾਫੀ ਜਿਹੜਾ ਆ ਕੈਂਸਸ, ਪੈਂਸਿਲਵੇਨੀਆ, ਉਹ ਜਿਹੜਾ ਏਰੀਆ ਹੈਗਾ ਆ, ਆਇਓਵਾ, ਮਜ਼ੂਰੀ, ਇਹਨਾਂ ਏਰੀਆ ਦੇ ਵਿੱਚ ਟੋਰਨੇਡੋ ਆ ਰਹੇ ਆ। ਅਤੇ ਹਜੇ ਵੀ ਜਿਹੜਾ ਉੱਥੇ ਦਾ ਮੌਸਮ ਆ ਬਹੁਤ ਜ਼ਿਆਦਾ ਖ਼ਰਾਬ ਆ। ਸੋ ਖਾਸ ਕਰਕੇ ਜਿਹੜੇ ਟਰੱਕਰ ਵੀਰ ਉੱਧਰ ਜਾ ਰਹੇ ਹੈਗੇ ਆ, ਉਹ ਜ਼ਰੂਰ ਆਪਣਾ ਜਿਹੜਾ ਵੈਦਰ ਆ ਉਹ ਚੈੱਕ ਕਰਕੇ ਜਾਣ, ਨਹੀਂ ਤਾਂ ਕਈ ਵਾਰੀ ਟੋਰਨੇਡੋ 'ਚ ਫਸ ਜਾਓ ਤਾਂ ਫਿਰ ਬਹੁਤ ਜਾਨੀ ਅਤੇ ਮਾਲੀ ਜਿਹੜਾ ਨੁਕਸਾਨ ਹੋ ਸਕਦਾ ਹੈਗਾ। ਜੀ ਬਿਲਕੁਲ। ਕੈਂਸਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 12 ਲੋਕ ਜਿਹੜੇ ਉਹ ਫੱਟੜ ਹੋਏ ਨੇ। ਸੋ ਕਾਫੀ ਜ਼ਿਆਦਾ ਓਕਲਾਹੋਮਾ ਦੇ ਵਿੱਚ ਵੀ ਬੜਾ ਜਿਹੜਾ ਨੁਕਸਾਨ ਆ ਇਹਨਾਂ ਨੇ ਕੀਤਾ ਹੋਇਆ ਸੀਗਾ। ਅਰਕਨਸਾ ਰਿਵਰ ਜਿਹੜੀ ਆ ਉੱਥੇ ਕਈ ਥਾਵਾਂ ਦੇ ਉੱਤੇ ਜਿਹੜੀ ਫਲੱਡਿੰਗ ਆ ਉਹ ਉੱਧਰ ਚੱਲ ਰਹੀ ਆ। ਸੋ ਇਹਨਾਂ ਵਿਚਕਾਰਲੇ ਜਿਹੜੇ ਕੁਛ ਸੂਬਿਆਂ ਦੇ ਵਿੱਚ ਕਾਫੀ ਜਿਹੜੇ ਹਾਲਾਤ ਆ ਉਹ ਬੱਤਰ ਹੋਏ ਪਏ ਨੇ। ਬਹੁਤ ਸਾਰੇ ਸੂਬਿਆਂ ਦੇ ਵਿੱਚ ਸਟੇਟ ਆਫ ਐਮਰਜੈਂਸੀ ਜਿਹੜੀ ਉੱਥੋਂ ਦੇ ਗਵਰਨਰਸ ਦੇ ਦੁਆਰਾ ਜਿਹੜੀ ਆ ਘੋਸ਼ਿਤ ਕੀਤੀ ਹੋਈ ਆ। ਅਤੇ ਕਾਫੀ ਨੁਕਸਾਨ ਜਿਹੜਾ ਹੋ ਰਿਹਾ ਹੈ। ਸੋ ਇਹੋ ਜਿਹੇ ਮੌਕੇ ਦੇ ਉੱਤੇ ਇਹਨਾਂ ਸਭਨਾਂ ਨੂੰ ਹੀ ਜਿਹੜੀ ਆ ਸਹਾਇਤਾ ਦੀ, ਰਾਹਤ ਦੀ ਜਿਹੜੀ ਆ ਉਹ ਜ਼ਰੂਰਤ ਰਹੇਗੀ। ਸੋ ਸਭ ਨੂੰ ਪਤਾ ਵੀ ਜਦੋਂ ਟੈਕਸਸ ਦੇ ਵਿੱਚ ਭਿਆਨਕ ਫਲੱਡ ਆਏ ਸੀ, ਉਦੋਂ ਜਿਹੜੀ ਸਿੱਖ ਕੌਮ ਆ ਇੱਥੇ ਕੈਲੀਫੋਰਨੀਆ ਅਤੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਸਿੱਖ ਕੌਮ ਵਾਲੇ ਆ, ਸਾਰਿਆਂ ਨੇ ਜਿਹੜੀ ਉਦੋਂ ਮਦਦ ਕੀਤੀ ਸੀ। ਸੋ ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਤੁਹਾਡੇ ਸਾਰੇ ਹੀ ਹੋਰ ਸੂਬਿਆਂ ਦੇ ਭੈਣ ਭਰਾਵਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਭਾਦੀ ਪਈ ਆ। ਸੋ ਸਭ ਨੂੰ ਜਿਹੜੀ ਇਸ ਦੇ ਵਿੱਚ ਜਿਹੜੀ ਵੱਧ ਤੋਂ ਵੱਧ ਮਦਦ ਵੀ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੋ ਹਾਲ ਦੀ ਘੜੀ ਜਿਹੜੀ ਆ ਵੈਦਰ ਜਿੰਨੀ ਦੇਰ ਤੱਕ ਕਲੀਅਰ ਜਿਹੜਾ ਉਹ ਨਹੀਂ ਹੁੰਦਾ, ਉਨੀ ਦੇਰ ਤੱਕ ਇੰਤਜ਼ਾਰ ਤਾਂ ਜਿਹੜਾ ਕਰਨਾ ਪਊਗਾ। ਕੈਂਸਸ ਸਿਟੀ ਦੇ ਵਿੱਚ ਕਹਿੰਦੇ ਜੀ 12ਵਾਂ ਇਹ ਦਿਨ ਸੀਗਾ ਜਿਸ ਦੇ ਵਿੱਚ ਘੱਟੋ ਘੱਟ 8 ਟੋਰਨੇਡੋ ਜਿਹੜੇ ਆ ਉਹ ਰਿਪੋਰਟ ਹੋਏ ਨੇ ਨੈਸ਼ਨਲ ਵੈਦਰ ਸਰਵਿਸ ਦੇ ਦੁਆਰਾ। ਅਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਸੀ ਨਾ ਵੀ ਪੰਜਾਬ ਦੇ ਵਿੱਚ ਵੀ ਪਕੌੜਿਆਂ ਦੇ ਉੱਤੇ ਲੋਕ ਡੁੱਲੀ ਜਾਂਦੇ, ਇੱਥੇ ਵੀ ਹਾਲ ਲੋਕਾਂ ਦਾ ਉੱਦਾਂ ਦਾ ਹੀ ਆ। ਕੋਈ ਬਹੁਤਾ ਆਪਾਂ ਚਲੋ ਅਮਰੀਕਾ ਦੇ ਵਿੱਚ ਹੈਗੇ ਹੋ, ਪਰ ਹਾਲ ਇੱਥੇ ਵੀ ਲੋਕਾਂ ਦਾ ਆ। ਉੱਥੇ ਕਹਿੰਦੇ ਵੀ ਜਦੋਂ ਨੈਸ਼ਨਲ ਵੈਦਰ ਸਰਵਿਸ ਵਾਲੇ ਲੋਕਾਂ ਦੇ TV ਦੇ ਉੱਤੇ ਐਮਰਜੈਂਸੀ ਅਲਰਟ ਪੇਸ਼ ਕਰ ਰਹੇ ਸੀ, ਤਾਂ ਕਹਿੰਦੇ ਵੀ ਸਾਡੇ ਉਹ ਜਿਹੜੇ ਅਸੀਂ ਦੇਖ ਰਹੇ ਹਾਂ ਨਾਟਕ, ਉਹਨਾਂ ਦੇ ਵਿੱਚ ਤੁਸੀਂ ਕਿਉਂ ਬਾਰ-ਬਾਰ ਜਿਹੜੇ ਅਲਰਟ ਜਿਹੜੇ ਘੱਲੀ ਜਾਂਦੇ ਆ। ਅਤੇ ਉਹਨਾਂ ਦੇ ਜਿਹੜੇ ਨਿਊਜ਼ ਚੈਨਲ ਵਾਲੇ ਆ ਉਹ ਲੋਕਾਂ ਨੂੰ ਗਾਲਾਂ ਕੱਢ ਰਹੇ ਵੀ ਭਾਈ ਅਕਲ ਨੂੰ ਹੱਥ ਮਾਰੋ, ਇਹ ਤੁਹਾਡੇ ਜਿਹੜੇ ਨਾਟਕ ਆ ਇਹ ਸਾਰੀ ਉਮਰ ਇੱਥੇ ਹੀ ਰਹਿਣੇ ਆ। ਵੀ ਜੇ ਕਿਸੇ ਨੂੰ ਜੇ ਇਹਨਾਂ ਐਮਰਜੈਂਸੀ ਅਲਰਟਾਂ ਨੂੰ ਅਸੀਂ ਨਹੀਂ ਘੱਲਾਂਗੇ ਤਾਂ ਫਿਰ ਕਈ ਲੋਕ ਜਿਹੜੇ ਆ ਨੁਕਸਾਨੇ ਜਾਂਦੇ ਨੇ। ਆਪਾਂ ਦੇਖਿਆ ਵੀ ਕਿੱਦਾਂ ਮੌਤਾਂ ਵੀ ਜਿਹੜੀਆਂ ਉਹ
ਹੋ ਗਈਆਂ ਨੇ। ਇੱਥੇ ਤਾਂ ਬੜੇ ਵਧੀਆ ਤਰੀਕਾ ਤੁਸੀਂ ਦੇਖਿਆ ਹੋਊਗਾ, ਪਿਛਲੇ ਹਫਤੇ ਮੈਂ ਫਰਿਜ਼ਨੋ ਗਿਆ ਸੀ। ਫਰਿਜ਼ਨੋ ਏਰੀਏ ਦੇ ਵਿੱਚ ਜਿੰਨੇ ਵੀ ਰੇਡੀਓ ਸਟੇਸ਼ਨਸ ਆ, ਇਨਕਲੂਡਿੰਗ ਆਪਣੇ ਤੇ ਜਿਹੜੇ ਨੈਸ਼ਨਲ ਵੈਦਰ ਸਰਵਿਸ ਵੱਲੋਂ ਤੇ ਫੀਮਾ ਵੱਲੋਂ ਬਾਰ-ਬਾਰ 4-4 ਮਿੰਟ ਬਾਅਦ ਮੈਸੇਜ ਆ ਰਹੇ ਸੀ ਵੀ ਆਪਣੇ ਘਰਾਂ 'ਚ ਸ਼ੀਸ਼ਿਆਂ ਦੇ ਲਾਗੇ ਨਾ ਬੈਠੋ, ਜਿਹੜੇ ਗਲਾਸ ਹੈਗੇ ਆ ਹਵਾਵਾਂ ਸੀਆਂ, ਕਿਉਂਕਿ ਹੇਲਸ ਦੇ ਬਹੁਤ ਚਾਂਸ ਸੀਗੇ ਵੀ ਜੇ ਗੜੇ ਨਾਲ ਸ਼ੀਸ਼ਾ ਟੁੱਟੂਗਾ ਕਿਸੇ ਦੇ ਸੱਟ ਲੱਗੂਗੀ। ਸੋ ਉਹ ਕਈ ਵਾਰੀ ਬੰਦਾ ਇਰੀਟੇਟ ਤਾਂ ਹੁੰਦਾ, ਪਰ ਉਹਦੇ ਨਾਲ ਤੁਹਾਨੂੰ ਮੈਸੇਜ ਵਧੀਆ ਮਿਲਦਾ। ਕਾਰ 'ਚ ਕਿਤੇ ਜਾ ਰਹੇ ਤੁਹਾਨੂੰ ਪਤਾ ਹੈ ਵੀ ਸੇਫ ਜਗ੍ਹਾ ਤੇ ਤੁਸੀਂ ਖੜ ਜਾਓ, ਕੋਈ ਟਰੱਕ ਸਟਾਪ ਹੈਗਾ, ਗੈਸ ਸਟੇਸ਼ਨ ਹੈਗਾ, ਵੀ ਕਾਹਨੂੰ ਰਿਸਕ ਲੈਣਾ ਹੈਗਾ। ਤੇ ਜੇ ਅੱਜ ਦੀ ਗੱਲ ਕਰਦੇ ਜਾਈਏ, ਜਿਹੜਾ ਵਾਸ਼ਿੰਗਟਨ DC ਆ, ਅੱਜ ਕਹਿੰਦੇ ਉੱਥੇ ਤੂਫਾਨ ਆਏਗਾ। ਉੱਥੇ ਜਿਹੜਾ ਇੱਕ ਤਾਂ ਟੈਂਪਰੇਚਰ ਬਹੁਤ ਹਾਈ ਹੋਣ ਜਾ ਰਿਹਾ, 94 ਡਿਗਰੀ ਕਹਿੰਦੇ ਟੈਂਪਰੇਚਰ ਹੋਊਗਾ, ਤੇ 60 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਆ ਉੱਥੇ ਚੱਲਣਗੀਆਂ। ਇਹ ਜਿਹੜਾ ਡਿਸਟ੍ਰਿਕਟ ਜਿਹੜਾ ਉੱਥੇ ਦਾ ਵੈਦਰ ਸਰਵਿਸ ਆ, ਉਹਨਾਂ ਨੇ ਦੱਸਿਆ ਹੈਗਾ, ਕਹਿੰਦੇ ਵੀ ਪਿਛਲੀ ਵਾਰੀ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਆ 1941 ਦੇ ਵਿੱਚ ਹੋਇਆ ਸੀ। ਸੋ ਹੁਣ ਸਾਰੇ ਪਾਸੇ ਜਿਹੜਾ ਵੈਦਰ ਆ ਬਹੁਤ ਚੇਂਜ ਹੋ ਰਿਹਾ ਹੈਗਾ, ਤੇ ਉੱਥੇ ਵੀ ਜਿਹੜੇ ਕਹਿੰਦੇ ਵੀ ਤੂਫਾਨ ਆਉਣ ਦੇ ਚਾਂਸ ਹੈਗੇ ਆ। ਹੌਟ ਤੇ ਹਿਊਮਿਡ ਡੇ ਜਿਹੜਾ ਉਹ ਰਹਿਣਾ ਹੈਗਾ। ਸੋ ਜੇ ਕੋਈ ਵਾਸ਼ਿੰਗਟਨ DC ਵੀ ਜਾ ਰਿਹਾ, ਉਹਨੂੰ ਵੀ ਘੁੰਮਣ ਫਿਰਨ ਬਹੁਤ ਜਾਂਦੇ ਆ, ਜ਼ਰੂਰ ਵੈਦਰ ਜਿਹੜਾ ਆ ਉਹ ਚੈੱਕ ਕਰੋ, ਕਿਉਂਕਿ ਇੰਨੀ ਜ਼ਿਆਦਾ ਗਰਮੀ ਕਹਿੰਦੇ ਵੀ ਬਹੁਤ ਸਾਲਾਂ ਬਾਅਦ 80-90 ਸਾਲਾਂ ਬਾਅਦ ਉੱਥੇ ਪੈਣ ਜਾ ਰਹੀ ਆ ਜੀ। ਇੱਕ ਤੂਫਾਨ ਦਾ ਹਰਜੋਤ ਸਿੰਘ ਜੀ ਇਹ ਆ, ਇੱਕ ਜਿਹੜਾ ਦੂਜਾ ਤੂਫਾਨ ਉੱਥੇ ਆਇਆ ਹੋਇਆ ਆ, ਉਹਦੇ ਬਾਰੇ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਪੈਸ਼ਲ ਕੌਂਸਲ ਜਿਹੜੇ ਰੋਬਰਟ ਮਿਊਲਰ ਆ, ਉਹਨਾਂ ਨੇ ਅੱਜ ਪਹਿਲੀ ਵਾਰੀ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਪੱਤਰਕਾਰਾਂ ਦੇ ਜਿਹੜੇ ਸਾਹਮਣੇ ਹੋ ਕੇ ਸੰਬੋਧਿਤ ਜਿਹੜੇ ਹੋਏ ਨੇ, ਉਹਨਾਂ ਨੇ ਸੰਬੋਧਨ ਕੀਤਾ ਹੈ, ਗੱਲਾਂ ਬਾਤਾਂ ਕੀਤੀਆਂ, ਕਈ ਸਵਾਲਾਂ ਦੇ ਜਵਾਬ ਵੀ ਉਹਨਾਂ ਨੇ ਪ੍ਰਸ਼ਨਾਂ ਦੇ ਜਿਹੜੇ ਉਹ ਦਿੱਤੇ ਨੇ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਜਿਹੜੇ ਸਪੈਸ਼ਲ ਕੌਂਸਲ ਰੋਬਰਟ ਮਿਊਲਰ ਆ, ਇੱਕ ਤਾਂ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਅਸਤੀਫਾ ਜਿਹੜਾ ਆ ਉਹ ਪੇਸ਼ ਕਰ ਦਿੱਤਾ ਵੀ ਜਿਹੜਾ ਸਪੈਸ਼ਲ ਕੌਂਸਲ ਉਹਨਾਂ ਨੂੰ ਲਾਇਆ ਗਿਆ ਸੀਗਾ ਉਹ ਆਪਣਾ ਕੰਮ ਜਿਹੜਾ ਪੂਰਾ ਕਰ ਚੁੱਕੇ ਨੇ, ਰਿਪੋਰਟ ਉਹ ਪੇਸ਼ ਕਰ ਚੁੱਕੇ ਨੇ, ਤੇ ਉਹਨਾਂ ਦੇ ਅਹੁਦੇ ਦੇ ਨਾਲ ਜੁੜੇ ਹੋਏ ਹੋਰ ਜਿਹੜੇ ਵੀ ਅਧਿਕਾਰੀ ਆ ਤੇ ਜਿਹੜਾ ਵੀ ਉਹਨਾਂ ਦਾ ਆਫਿਸ ਆ, ਉਹ ਪੂਰੀ ਤਰ੍ਹਾਂ ਜਿਹੜਾ ਹੁਣ ਸ਼ਟ ਡਾਊਨ ਆ ਉਹ ਹੋਣ ਜਾ ਰਿਹਾ ਆ। ਉਹ ਅਸਤੀਫਾ ਜਿਹੜਾ ਉਹ ਦੇ ਰਹੇ ਨੇ ਕਿ ਇਹ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਦੀ ਨਿਗਰਾਨੀ ਦੇ ਅਧੀਨ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਡਿਪਟੀ ਅਟਾਰਨੀ ਜਨਰਲ ਰਹੇ ਸੀਗੇ ਰੌਡ ਰੋਜ਼ਨਟਾਈਨ, ਉਹਨਾਂ ਦੇ ਨਿਗਰਾਨੀ ਹੇਠ ਇਹ ਸਾਰੀ ਜਿਹੜੀ ਆ ਉਹ ਦੇਖੀ ਗਈ ਸੀ। ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਚੱਲੀ ਸੀਗੀ। 2016 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਤਕਰੀਬਨ 2017 ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੂੰ ਸਪਰਿੰਗ ਦੇ ਵਿੱਚ ਲਾਇਆ ਗਿਆ ਸੀਗਾ ਰੌਡ ਰੋਜ਼ਨਟਾਈਨ ਦੇ ਦੁਆਰਾ ਵੀ ਇਹ ਚੈੱਕ ਕਰਨ ਦੇ ਲਈ ਵੀ ਉਸ ਟਾਈਮ ਦੇ ਉੱਤੇ ਜਿਹੜਾ ਰੌਲਾ ਪੈ ਰਿਹਾ ਸੀਗਾ ਵੀ ਡੋਨਲਡ ਟਰੰਪ ਦੇ ਕੈਂਪੇਨ ਦੇ ਦੌਰਾਨ ਵੀ ਕਿਤੇ ਉਹਨਾਂ ਨੇ ਰਸ਼ੀਆ ਦੇ ਨਾਲ ਮਿਲ ਕੇ ਕੋਈ ਕੰਸਪੀਰੇਸੀ ਤਾਂ ਨਹੀਂ ਕੀਤੀ, ਮਿਲ ਕੇ ਤਾਂ ਨਹੀਂ ਚੱਲੇ ਵੀ ਇੱਕ ਕੈਂਡੀਡੇਟ ਨੂੰ ਥੱਲੇ ਤੇ ਦੂਜੇ ਨੂੰ ਜਿਹੜਾ ਆ ਉੱਤੇ ਚੱਕਣ ਦੇ ਕੰਮ ਜਿਹੜਾ ਉਹਨਾਂ ਦੇ ਦੁਆਰਾ ਕੀਤਾ ਜਾਵੇ। ਇਸ ਦੇ ਵਿੱਚ ਉਹਨਾਂ ਨੇ ਕੋਈ ਸ਼ੱਕ ਜਿਹੜਾ ਸ਼ੁਦਾ ਜ਼ਾਹਰ ਨਹੀਂ ਕੀਤਾ ਵੀ ਜਿਹੜੀਆਂ ਬਾਹਰਲੀਆਂ ਫੋਰਸਿਸ ਆ, ਜਿਨ੍ਹਾਂ 'ਚ ਖਾਸ ਕਰਕੇ ਰਸ਼ੀਆ ਆ, ਉਹਨਾਂ ਨੇ ਅਮਰੀਕਾ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਸ ਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਉਹ ਕੰਮ ਕੀਤਾ ਆ। ਉਸ ਦੇ ਬਾਬਤ ਬਹੁਤ ਸਾਰੀਆਂ ਇੰਡਾਈਟਮੈਂਟਸ ਵੀ ਜਿਹੜੀਆਂ ਉਹ ਹੋਈਆਂ ਆ। ਤੇ ਇਸ ਰਿਪੋਰਟ ਤੋਂ ਬਾਅਦ 'ਚ ਜਾਂ ਜਿੰਨੀਆਂ ਵੀ ਗੱਲ ਦੇ ਵਿੱਚ ਦੇਖਿਆ ਗਿਆ ਵੀ ਰਾਸ਼ਟਰਪਤੀ ਟਰੰਪ ਹਮੇਸ਼ਾ ਹੀ ਆਰਗਿਊ ਕਰਦੇ ਸੀਗੇ ਵੀ ਨਹੀਂ, ਇਹ ਜਿਹੜੀ ਰਿਪੋਰਟ ਆ ਉਹਨਾਂ ਨੂੰ ਬਿਲਕੁਲ ਐਗਜ਼ੋਨਰੇਟ ਕਰਦੀ ਆ, ਉਹਨਾਂ ਨੂੰ ਕਲੀਨ ਚਿੱਟ ਦਿੰਦੀ ਆ, ਇੱਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ। ਪਰ ਉਸ ਸਾਰੇ ਚੀਜ਼ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੇ ਅੱਜ ਵਿਰਾਮ ਲਾ ਦਿੱਤਾ। 74 ਸਾਲ ਇਹਨਾਂ ਦੀ ਉਮਰ ਆ ਤੇ ਕਹਿੰਦੇ ਵੀ ਆਪਣੀ ਜਨਰੇਸ਼ਨ ਦੇ ਸਭ ਤੋਂ ਜ਼ਿਆਦਾ ਡੈਕੋਰੇਟਿਡ ਲਾ ਇਨਫੋਰਸਮੈਂਟ ਅਫਸਰਸ ਦੇ ਵਿੱਚੋਂ ਇੱਕ ਆ ਤੇ FBI ਨੂੰ ਕਾਫੀ ਲੰਮਾ ਸਮਾਂ ਇਹਨਾਂ ਨੇ ਸਰਵ ਕੀਤਾ ਆ। ਜੇ ਐਡਗਰ ਹੂਵਰ ਤੋਂ ਬਾਅਦ ਦੇ ਵਿੱਚ ਦੂਜੇ ਨੰਬਰ 'ਤੇ ਇਹਨਾਂ ਦਾ ਜਿਹੜਾ ਨਾਮ ਆਉਂਦਾ ਆ ਜਿਨ੍ਹਾਂ ਨੇ FBI ਨੂੰ ਇੰਨੇ ਚਿਰ ਦੇ ਲਈ ਜਿਹੜਾ ਲੀਡ ਉਹ ਕੀਤਾ ਹੋਵੇ। ਉਹਨਾਂ ਨੇ ਆਪਣੀ ਅੱਜ ਦੀ ਹਰਜੋਤ ਸਿੰਘ ਜੀ ਗੱਲਬਾਤ ਦੇ ਵਿੱਚ ਆਖਿਆ ਵੀ ਕਹਿੰਦੇ ਵੀ ਜੇ ਰਾਸ਼ਟਰਪਤੀ ਟਰੰਪ ਡੋਨਲਡ ਟਰੰਪ ਦਾ ਜਿਹੜਾ ਕੈਂਪੇਨ ਆ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਾ ਹੁੰਦਾ ਤਾਂ ਮੈਂ ਆਪਣੀ ਰਿਪੋਰਟ ਦੇ ਵਿੱਚ ਇਹ ਸਪਸ਼ਟ ਲਿਖ ਦੇਣਾ ਸੀ ਅਬਸਟਰਕਸ਼ਨ ਆਫ ਜਸਟਿਸ ਦੇ ਮਾਮਲੇ ਦੇ ਵਿੱਚ ਵੀ, ਤੇ ਇਸ ਮਾਮਲੇ ਦੇ ਵਿੱਚ ਵੀ ਸਪਸ਼ਟ ਕਹਿ ਦੇਣਾ ਸੀਗਾ ਵੀ ਉਹ ਨਹੀਂ ਕੀਤਾ ਗਿਆ। ਪਰ ਕਹਿੰਦੇ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਦੇ ਕੋਲ ਕਿਤੇ ਨਾ ਕਿਤੇ ਅਧਿਕਾਰ ਨਹੀਂ ਹੈਗਾ ਜਾਂ ਉਹ ਚੀਜ਼ ਨਹੀਂ ਹੈਗੀ ਵੀ ਉਹ ਰਾਸ਼ਟਰਪਤੀ ਨੂੰ ਇੰਡਾਈਟ ਕਰ ਸਕਦੇ ਨੇ, ਵੀ ਉਹ ਉਹਨਾਂ ਦੇ ਕੋਲ ਅਧਿਕਾਰ ਨਹੀਂ ਹੈਗੇ। ਸੋ ਕਹਿੰਦੇ ਵੀ ਇਹ ਕਲੀਅਰਲੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਹੁਣ ਸਾਰੇ ਜਾਣੇ ਬਿਟਵੀਨ ਦਾ ਲਾਈਨਸ ਜਿਹੜੇ ਆ ਉਹ ਰੀਡ ਕਰ ਰਹੇ ਨੇ, ਜਿਸ ਦੇ ਵਿੱਚ ਜਿਹੜੇ ਸਪੈਸ਼ਲ ਕਾਉਂਸਲ ਰੋਬਰਟ ਮਿਊਲਰ ਨੇ ਇਹੀ ਆਖਿਆ ਆ
ਵੀ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਹੁੰਦਾ ਤਾਂ ਰਿਪੋਰਟ ਦੇ ਵਿੱਚ ਉਹ ਲਿਖਣਾ ਸੀ, ਜੇ ਨਹੀਂ ਲਿਖਿਆ ਤਾਂ ਇੱਕ ਹਿਸਾਬ ਦੇ ਨਾਲ ਸਭ ਨੂੰ ਆਪ ਸਮਝਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਹੁਣ ਵਿਵਾਦ ਇੱਕ ਵਾਰੀ ਦੁਬਾਰਾ ਚੱਲੇਗਾ। ਜਿਹੜੇ ਡੈਮੋਕ੍ਰੇਟਸ ਆ ਇਸ ਗੱਲ ਨੂੰ ਕੈਚ ਜਿਹੜਾ ਉਹ ਕਰਨਗੇ ਅਤੇ ਰਾਸ਼ਟਰਪਤੀ ਟਰੰਪ ਇੱਕ ਵਾਰੀ ਫਿਰ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਫਸਣਗੇ ਜਾਂ ਇਸ ਵਿਵਾਦ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਮੋਹਰੇ ਆਊਗੀ, ਕਿਉਂਕਿ ਹੁਣ ਤਾਂ ਸਪੈਸ਼ਲ ਕਾਉਂਸਲ ਰਾਬਰਟ ਮਿਲਰ ਨੇ ਖੁਦ ਕਹਿ ਦਿੱਤਾ, ਉਹ ਖੁਦ ਵੀ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਮੂੰਹੋਂ ਤੇ ਰਿਪੋਰਟ ਦੇ ਜ਼ਰੀਏ ਵੀ ਕਲੀਨ ਚਿੱਟ ਨਹੀਂ ਦੇ ਰਹੇ। ਜੀ ਬਿਲਕੁਲ। ਸੋ ਜਿਹੜੇ ਮਿਲਰ ਹੈਗੇ ਆ ਉਹਨਾਂ ਨੇ ਹੁਣ ਆਪਣੀ ਜਿਹੜੀ ਪੋਸਟ ਹੈਗੀ ਐਜ਼ ਇੰਡੀਪੈਂਡੈਂਟ ਕਾਉਂਸਲ ਉਹ ਛੱਡਣ ਜਾ ਰਹੇ ਹੈਗੇ ਆ, ਅਤੇ ਕਾਫੀ ਜਿਹੜਾ ਲਫੜਾ ਪਿਆ ਹੋਇਆ ਹੈ ਵੀ ਉਹਨਾਂ ਨੇ ਅਬਸਟਰਕਸ਼ਨ ਆਫ ਜਸਟਿਸ ਦੇ ਕਾਹਤੇ ਨਹੀਂ ਬਿਆਨ ਦਿੱਤਾ, ਪਰ ਉਹ ਕਹਿੰਦੇ ਵੀ ਮੇਰੇ ਦਾਇਰੇ 'ਚ ਨਹੀਂ ਆਉਂਦਾ ਹੈਗਾ, ਇਹ ਜਿਹੜਾ ਆ ਜਸਟਿਸ ਡਿਪਾਰਟਮੈਂਟ ਦੇ ਦਾਇਰੇ ਦੇ ਵਿੱਚ ਆਉਂਦਾ ਹੈਗਾ ਆ। ਅਤੇ ਮਿਊਲਰ ਨੇ ਇਹ ਵੀ ਕਹਿੰਦੇ ਐਕਸਪਲੇਨ ਕੀਤਾ ਵੀ ਜਸਟਿਸ ਡਿਪਾਰਟਮੈਂਟ ਦੀ ਪਾਲਿਸੀ ਆ ਵੀ ਸਿਟਿੰਗ ਪ੍ਰੈਜ਼ੀਡੈਂਟ ਨੂੰ ਕ੍ਰਾਈਮ ਦੇ ਵਿੱਚ ਚਾਰਜ ਨਹੀਂ ਕੀਤਾ ਜਾ ਸਕਦਾ, ਅਤੇ ਕਹਿੰਦੇ ਵੀ ਜੇ ਪ੍ਰੈਜ਼ੀਡੈਂਟ ਨੂੰ ਚਾਰਜ ਕਰਦੇ ਆ ਇਹ ਸਾਡੀ ਆਪਸ਼ਨ ਨਹੀਂ ਸੀਗੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਇਹ ਦੱਸਿਆ। ਸੋ ਮੇ ਵੀ ਇੱਕ ਇਹ ਵੀ ਆ ਰਿਹਾ ਸੀ ਵੀ ਹੋ ਸਕਦਾ ਵੀ ਉਹਨਾਂ ਦੀ ਟਰਮ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ, ਪਰ ਇਹ ਜਿਹੜਾ ਮਾਮਲਾ ਆ ਮੈਨੂੰ ਲੱਗਦਾ ਵੀ ਇਹ ਇਲੈਕਸ਼ਨਾਂ ਤੱਕ ਇੱਦਾਂ ਜਿਹੜਾ ਗਰਮਾਇਆ ਰਹੂਗਾ, ਅਤੇ ਫਿਰ ਦੇਖਦੇ ਹਾਂ ਕੀ ਬਣਦਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਫਿਰ ਟਵੀਟ ਕੀਤਾ ਵੀ ਮਿਊਲਰ ਰਿਪੋਰਟ ਦੇ ਵਿੱਚ ਕੁਛ ਵੀ ਨਹੀਂ ਚੇਂਜ ਹੋਇਆ, ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹਦੇ ਵਿੱਚ ਐਵੀਡੈਂਸ ਨਹੀਂ ਸੀ। ਕਹਿੰਦਾ ਵੀ ਇਹ ਪਰਸਨ ਇਜ਼ ਇਨੋਸੈਂਟ, ਦੇਅਰ ਵਾਜ਼ insufficient evidence and therefore in our country the person is innocent, the case is closed। ਉਹ ਜਿੱਦਾਂ ਹਮੇਸ਼ਾ ਕਹਿੰਦੇ ਹੀ ਆਏ ਹੈਗੇ ਆ। ਸੋ ਬੇਸਿਕਲੀ ਇਨਸਫੀਸ਼ੀਐਂਟ ਐਵੀਡੈਂਸ ਆ, ਐਵੀਡੈਂਸ ਦੀ ਘਾਟ, ਸਬੂਤਾਂ ਦੀ ਘਾਟ ਕਰਕੇ ਇੱਕ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਬਚਦੇ ਹੋਏ ਨਜ਼ਰ ਆ ਰਹੇ ਆ। ਇਹ ਅੱਜ ਦੀ ਟਵੀਟ ਦੇ ਵਿੱਚ ਇਹ ਨਹੀਂ ਕਹਿੰਦੇ ਵੀ ਮੈਂ ਕੁਛ ਨਹੀਂ ਕੀਤਾ, ਇਹ ਇਨਸਫੀਸ਼ੀਐਂਟ ਐਵੀਡੈਂਸ ਦੀ ਜਿਹੜੀ ਇਸ ਦੇ ਵਿੱਚ ਗੱਲ ਕਰ ਰਹੇ ਨੇ। ਸੋ ਇਹ ਤਾਂ ਡੈਫੀਨੇਟਲੀ ਹਰਜੋਤ ਸਿੰਘ ਜੀ ਇਹ ਤਾਂ ਪੱਕੀ ਹੋਈ ਗੱਲ ਹੈਗੀ ਆ ਵੀ ਇਹ ਜਿਹੜਾ ਮੁੱਦਾ ਆ ਸਿਆਸੀ ਜਿਹੜਾ ਆ ਉਹ ਭਖਣਾ ਹੀ ਭਖੜਾ ਆ। ਡੈਮੋਕ੍ਰੇਟਸ ਨੇ ਇਸ ਦੇ ਉੱਤੇ ਜਿਹੜਾ ਆਪਣਾ ਜ਼ੋਰ ਲਾਉਣਾ ਹੀ ਲਾਉਣਾ ਆ। ਜਿਹੜੇ ਡੈਮੋਕ੍ਰੇਟਸ ਆ ਉਹ ਟਰਾਈ ਕਰ ਰਹੇ ਆ ਫਿਰ ਵੀ ਹਾਊਸ ਦੀ ਜਿਹੜੀ ਕਮੇਟੀ ਆ ਉਸ ਦੇ ਸਾਹਮਣੇ ਜਿਹੜੇ ਰਾਬਰਟ ਮਿਊਲਰ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੇਸ਼ ਕਰਵਾਇਆ ਜਾਵੇ ਅਤੇ ਉੱਥੇ ਜਿਹੜੇ ਸਵਾਲ ਜਵਾਬ ਆ ਉਹ ਉਹਨਾਂ ਤੋਂ ਕੀਤੇ ਜਾਣ, ਉਹ ਟੈਸਟੀਫਾਈ ਜਿਹੜਾ ਉੱਥੇ ਆ ਕੇ ਕਰਨ। ਪਰ ਹਾਲ ਦੀ ਘੜੀ ਜਿਹੜੇ ਰਾਬਰਟ ਮਿਊਲਰ ਆ ਉਹ ਵੀ ਉੱਥੋਂ ਜਿਹੜੇ ਆ ਉਹ ਟਰਾਈ ਕਰ ਰਹੇ ਆ ਵੀ ਉਹਨਾਂ ਨੂੰ ਇਹ ਚੀਜ਼ ਨਾ ਹੀ ਕਰਨੀ ਪਵੇ। ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ ਇੰਨੇ ਲੰਮਾ ਸਮਾਂ ਇਹਨਾਂ ਦੀ ਇਨਵੈਸਟੀਗੇਸ਼ਨ ਚੱਲੀ, ਕੋਈ ਲੀਕ ਨਹੀਂ ਹੋਈ। ਇਹ ਵੀ ਬਹੁਤ ਅਹਿਮ ਗੱਲ ਜਿਹੜੀ ਰਹੀ ਆ। ਕੋਈ ਉਹਨਾਂ ਦਾ ਕੋਈ ਅਧਿਕਾਰਤ ਤੌਰ 'ਤੇ ਕੋਈ ਬਿਆਨ ਨਹੀਂ ਸੀ ਆਉਂਦਾ, ਕੋਈ ਕੁਛ ਨਹੀਂ ਸੀ ਆਉਂਦਾ, ਚੁੱਪ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀਗਾ ਵੀ ਜੋ ਕਰ ਰਹੇ ਆ ਵੀ ਬੜੀ ਇੱਕ ਅਹਿਮ ਚੀਜ਼ ਜਿਹੜੀ ਹੋ ਰਹੀ ਆ। ਅਤੇ ਹੁਣ ਜਿਹੜੀ ਰਿਪੋਰਟ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਆ। ਰਿਪੋਰਟ ਕਿੰਨਿਆਂ ਕੁ ਨੇ ਪੜ੍ਹੀ ਆ ਇਹ ਤਾਂ ਸਭ ਨੂੰ ਹੀ ਪਤਾ ਵੀ ਬਹੁਤ ਘੱਟ ਲੋਕਾਂ ਨੇ ਉਹ ਜਿਹੜੀ ਰਿਪੋਰਟ ਅਨਰਿਡੈਕਟਿਡ ਜਿਹੜੀ ਉਹ ਪੜ੍ਹੀ ਆ, ਜਿਸ ਦੇ ਵਿੱਚ ਅਟਾਰਨੀ ਜਨਰਲ ਜਿਹੜੇ ਵਿਲੀਅਮ ਬਾਰ ਆ, ਹੁਣ ਉਹਨਾਂ ਦੇ ਉੱਤੇ ਵੀ ਹਰਜੋਤ ਸਿੰਘ ਜੀ ਪ੍ਰਸ਼ਨ ਚਿੰਨ੍ਹ ਉੱਠ ਰਹੇ ਨੇ ਵੀ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਦੋਂ 4 ਪੇਜਾਂ ਦਾ ਮੈਮੋ ਜਾਰੀ ਕਰ ਦਿੱਤਾ ਸੀ ਰਿਪੋਰਟ ਪੇਸ਼ ਹੋਣ ਤੋਂ ਬਾਅਦ 'ਚ, ਜਦੋਂ ਉਹਨਾਂ ਨੂੰ ਸੌਂਪੀ ਗਈ ਸੀਗੀ ਵੀ ਇਹਦੇ ਵਿੱਚ ਤਾਂ ਰਾਸ਼ਟਰਪਤੀ ਟਰੰਪ ਨੂੰ ਐਗਜ਼ੋਨਰੇਟ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਇਸ ਦੇ ਵਿੱਚ ਕੁਛ ਕ੍ਰਾਈਮ ਦੀ ਗੱਲ ਨਹੀਂ ਹੈਗੀ, obstruction of justice ਦੀ ਜ਼ਰੂਰ ਉਹਨਾਂ ਨੇ ਮਾੜੀ ਜਿਹੀ ਉਹ 'ਚ ਗੱਲ ਕੀਤੀ ਸੀਗੀ। ਅਤੇ ਉਦੋਂ ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹਨਾਂ ਨੇ ਕਾਫੀ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਾਏ ਸੀ ਵੀ ਇਹਨਾਂ ਦੇ ਪਰਸਨਲ ਵਕੀਲ ਦੇ ਵੱਲੋਂ ਡਿਫੈਂਸ ਲਾਇਰ ਦੇ ਵਜੋਂ ਰਾਸ਼ਟਰਪਤੀ ਟਰੰਪ ਦੇ ਇਹ ਕੰਮ ਕਰ ਰਹੇ ਨੇ, ਅਤੇ ਅਟਾਰਨੀ ਜਨਰਲ ਪਾਰਟੀਜ਼ਨ ਦੇ ਹਿਸਾਬ ਦੇ ਨਾਲ ਚੱਲ ਰਹੇ ਆ, ਜਦ ਕਿ ਉਹਨਾਂ ਨੂੰ ਨਾਨ ਪਾਰਟੀਜ਼ਨ ਆਧਾਰ ਦੇ ਉੱਤੇ ਆਪਣਾ ਕੰਮ ਕਰਨਾ ਚਾਹੀਦਾ, ਵੀ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਜਾਂ ਉਸ ਦੇ ਵਿਰੋਧ ਵਿੱਚ ਨਹੀਂ ਹੋਣਾ ਚਾਹੀਦਾ। ਸੋ ਇੱਕ ਟਾਈਮ ਦੇ ਉੱਤੇ ਪਹਿਲਾਂ ਵੀ ਅਟਾਰਨੀ ਜਨਰਲ ਰਹੇ ਨੇ, ਰਿਟਾਇਰਮੈਂਟ ਕਹਿੰਦੇ ਉਹ ਲੈਣ ਵਾਲੇ ਸੀਗੇ, ਪਰ ਫਿਰ ਜਦੋਂ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਹੋਕਾ ਮਾਰਿਆ, ਆਵਾਜ਼ ਮਾਰੀ ਆ, ਤਾਂ ਉਹ ਇਹਨਾਂ ਦਾ ਸਾਥ ਦੇਣ ਦੇ ਲਈ ਜਿਹੜੇ ਜ਼ਰੂਰ ਉੱਥੇ ਆਏ ਨੇ, ਅਤੇ ਸ਼ਾਇਦ ਉਸੇ ਦੇ ਕਰਦਿਆਂ ਵਿਰੋਧੀ ਧਿਰ ਦੇ ਮੁਤਾਬਕ ਉਹ ਉਹਨਾਂ ਦਾ ਇਸ ਚੀਜ਼ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਹੁਣ ਜਿਹੜਾ ਇਹ
ਬਿਆਨ ਆ ਵੀ ਜੇ ਉਹ ਨਹੀਂ ਹੁੰਦੇ, ਜੇ ਬਿਲਕੁਲ ਕੋਈ ਚੀਜ਼ ਨਾ ਉਹਨਾਂ ਨੇ ਕੀਤੀ ਹੁੰਦੀ ਤਾਂ ਕਹਿੰਦੇ ਵੀ ਉਹ ਰਿਪੋਰਟ ਦੇ ਵਿੱਚ ਲਿਖਿਆ ਹੋਣਾ ਸੀਗਾ। ਸੋ ਉਹ ਚੀਜ਼ ਹੈ ਨਹੀਂ ਆ, ਅਤੇ ਹੁਣ ਅਟਾਰਨੀ ਜਨਰਲ ਦੇ ਉੱਤੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਕਾਫੀ ਪ੍ਰੈਸ਼ਰ ਪਾ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਮਿਚ ਮਕੌਨਲ ਹੈਗੇ ਆ, ਰਿਪਬਲਿਕਨ ਪਾਰਟੀ ਦੇ ਲੀਡਰ ਆ, ਸੈਨੇਟ ਮੈਜੋਰਟੀ ਲੀਡਰ ਹੈਗੇ, ਅਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕੱਲ੍ਹ ਵੀ ਜੇ ਸੁਪਰੀਮ ਕੋਰਟ ਦੇ ਜੱਜ ਦੀ ਵੈਕੈਂਸੀ ਹੁੰਦੀ ਆ, ਪੋਸਟ ਖਾਲੀ ਹੁੰਦੀ ਹੈਗੀ ਆ 2020 ਦੇ ਵਿੱਚ, ਅਤੇ ਉਹ ਪੂਰੀ ਟਰਾਈ ਕਰਨਗੇ ਵੀ ਉਹਨਾਂ ਦੀ ਜਗ੍ਹਾ ਰਿਪਲੇਸ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਹੁਣ ਕਾਫੀ ਬਿਆਨ ਦਿੱਤੇ ਆ ਵੀ ਇਹ ਮਿਚ ਮਕੌਨਲ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀਗੇ, ਉਹ ਇਲੈਕਸ਼ਨ ਜਿਹਾ ਸੀ, ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਜੱਜ ਆ ਉਹ ਅਪੁਆਇੰਟ ਨਹੀਂ ਕਰ ਦਿੱਤਾ, ਕਿਉਂਕਿ ਕਹਿੰਦੇ ਵੀ ਨਹੀਂ ਇਹ ਇਲੈਕਸ਼ਨ ਈਅਰ ਆ, ਇਲੈਕਸ਼ਨ ਤੋਂ ਬਾਅਦ ਹੀ ਜਿਹੜਾ ਪ੍ਰੈਜ਼ੀਡੈਂਟ ਆਊਗਾ ਉਹ ਉਸ ਨੂੰ ਅਪੁਆਇੰਟ ਕਰੂਗਾ। ਹੁਣ ਉਹਨਾਂ ਨੇ ਜਿਹੜੇ ਆਪਣੇ ਬਿਆਨ ਆ ਇਹ ਟੋਟਲੀ ਜਿਹੜੇ ਚੇਂਜ ਕਰ ਲਏ ਆ। ਇਹਦੇ ਸੰਬੰਧ ਦੇ ਵਿੱਚ ਯੂਲੀਅਨ ਕੈਸਟਰੋ ਕਹਿੰਦੇ ਵੀ ਇਹ ਹਿਪੋਕ੍ਰੇਸੀ ਹੈਗੀ ਆ। ਪਹਿਲਾਂ ਜਦੋਂ ਡੈਮੋਕ੍ਰੇਟ ਸੀ ਉਸ ਟਾਈਮ ਹੋਰ ਕਹਿੰਦੇ ਸੀ, ਹੁਣ ਇਹਨਾਂ ਦੇ ਕੋਲ ਪਾਵਰ ਆ ਤਾਂ ਹੁਣ ਇਹ ਹੋਰ ਤਰ੍ਹਾਂ ਕਹਿੰਦੇ ਹੈਗੇ ਆ। ਬਿਲਕੁਲ, ਇਹ ਤਾਂ ਰਿਪਬਲਿਕਨ ਤੇ ਹਿਪੋਕ੍ਰੇਸੀ ਅੱਜ ਕੱਲ੍ਹ ਇੱਕੋ ਹੀ ਸ਼ਬਦ ਦੇ ਵਿੱਚ ਜਿਹੜੇ ਲੋਕ ਆ ਉਹ ਵਰਤ ਰਹੇ ਨੇ। ਮਿਚ ਮਕੌਨਲ ਦੇ ਬਾਰੇ ਬਹੁਤ ਜਿਹੜੀਆਂ ਚਰਚਾਵਾਂ ਚੱਲ ਰਹੀਆਂ, ਕਹਿੰਦੇ ਵੀ ਡੋਨਲਡ ਟਰੰਪ ਦਾ ਤਾਂ ਨਾਂ ਕਹਿੰਦੇ ਵੱਜਦਾ ਹੈ, ਪਰ ਅਸਲ ਦੇ ਵਿੱਚ ਹਾਲਾਤ ਜਿਹੜੇ ਸਭ ਤੋਂ ਜ਼ਿਆਦਾ ਮਾੜੇ ਆ ਮਿਚ ਮਕੌਨਲ ਨੇ, ਸੈਨੇਟ ਮੈਜੋਰਟੀ ਜਿਹੜਾ ਲੀਡਰ ਆ ਉਸਨੇ ਕੀਤੇ ਹੋਏ ਆ। ਜਿੱਦਾਂ ਤੁਸੀਂ ਹੁਣੇ ਜ਼ਿਕਰ ਕਰਕੇ ਹਟਿਆ ਵੀ ਪੂਰੀ ਹਿਪੋਕ੍ਰੇਸੀ ਆ ਉਹ ਇੱਥੇ ਦਿਖਾਈ ਜਾ ਰਹੀ ਆ। ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਅਖੀਰਲੇ ਸਾਲ ਦੇ ਵਿੱਚ ਆਪਾਂ ਦੇਖਿਆ ਸੀਗਾ, ਉਦੋਂ 1.5 ਸਾਲ ਪਿਆ ਸੀਗਾ, ਅਤੇ ਜਦੋਂ ਐਂਟੋਨੀਓ ਸਕਾਲੀਆ ਦੀ ਮੌਤ ਹੋ ਗਈ ਸੀ, ਦੇਹਾਂਤ ਹੋਇਆ ਸੀ ਉਹਨਾਂ ਦਾ, ਵੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਜਗ੍ਹਾ ਆ ਉਹਨਾਂ ਨੇ ਭਰਨ ਹੀ ਜਿਹੜੀ ਆ ਉਹ ਨਹੀਂ ਸੀ ਦਿੱਤੀ। ਸੋ ਅਤੇ ਹੁਣ ਕਹਿੰਦੇ ਵੀ ਜੇ 2020 ਦੇ ਵਿੱਚ ਆਉਂਦੀ ਆ ਤਾਂ ਉਹ ਉਹਨਾਂ ਨੂੰ ਭਰਨਗੇ। ਅਤੇ ਆਈ ਥਿੰਕ ਜਿਹੜੀ ਇੱਕ ਲੇਡੀ ਜੱਜ ਜਿਹੜੇ ਹੈਗੇ ਨੇ ਗਿੰਗਸਬਰਗ, ਆਈ ਥਿੰਕ ਉਹਨਾਂ ਦਾ ਨਾਂ ਹੈਗਾ ਜਸਟਿਸ ਗਿੰਗਸਬਰਗ, ਉਹ ਥੋੜ੍ਹੇ ਅਨਵੈਲ ਜਿਹੜੇ ਰਹਿੰਦੇ ਨੇ, ਅਤੇ ਜਾਂ ਫਿਰ ਇਹ ਹੋ ਸਕਦਾ ਵੀ ਕੋਈ ਹੋਰ ਜੱਜ ਜਿਹੜਾ ਆ ਉਹ ਅਸਤੀਫੇ ਦੇ ਵੱਲ ਨੂੰ ਜਿਹੜਾ ਉਹ ਸੋਚ ਰਿਹਾ ਹੋਵੇ, ਜਾਂ ਰਿਟਾਇਰਮੈਂਟ ਵੱਲ ਨੂੰ ਜਿਹੜਾ ਉਹ ਸੋਚ ਰਹੇ ਹੋਣ ਵੀ ਜੇ ਉਹ ਖਾਲੀ ਹੁੰਦੀ ਆ ਤਾਂ ਉਹ ਭਰਨ ਦੇ ਵਿੱਚ ਹਿਚਕਚਾਹਟ ਆ ਉਹ ਨਹੀਂ ਰੱਖਣਗੇ। ਆਈ ਥਿੰਕ ਇਹ ਮਾੜੀ ਗੱਲ ਆ। ਆਪਣੀ ਜਿਹੜਾ ਰਾਂਝਾ ਰਾਜੀ ਜਿਹੜਾ ਆ ਉਹ ਜ਼ਿਆਦਾ ਹੀ ਜਿਹੜਾ ਕਰਨ ਲੱਗੇ ਹੋਏ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ US ਅਤੇ ਚਾਈਨਾ ਦੇ ਜਿਹੜੇ ਟਰੇਡ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਲੱਗਦਾ ਨਹੀਂ ਵੀ ਕਿਸੇ ਸਿਰੇ ਚੜੂਗੀ। ਕਹਿੰਦੇ ਪਿਛਲੇ ਕੁਝ ਦਿਨ ਪਹਿਲਾਂ ਚਾਈਨਾ ਦੇ ਵਿੱਚ ਇੱਕ ਵੀਡੀਓ ਜਿਹੜੀ ਦੇਖਣ ਨੂੰ ਮਿਲੀ, ਜਿਹੜੀ ਕਿ ਉੱਥੇ ਦਾ ਜਿਹੜਾ ਸਟੇਟ ਕੰਟਰੋਲ ਮੀਡੀਆ ਹੈਗਾ ਆ, ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਚਾਈਨਾ ਨੂੰ ਜਿਹੜੀ ਆ ਇਹ ਵਾਰ ਆ, ਜਿਹੜੀ ਟਰੇਡ ਵਾਰ, ਇਹ ਐਂਡ ਤੱਕ ਫਾਈਟ ਕਰਨੀ ਚਾਹੀਦੀ ਹੈਗੀ ਆ, ਅਤੇ ਪੂਰੀ ਤਰ੍ਹਾਂ ਜਿਹੜਾ ਚਾਈਨਾ ਉਹ ਪ੍ਰਿਪੇਅਰ ਹੋਣਾ ਚਾਹੀਦਾ ਆ ਅਮਰੀਕਾ ਦੇ ਨਾਲ ਟਰੇਡ ਵਾਰ ਦੇ ਵਿੱਚ, ਵੀ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਸੋ ਇਸੇ ਤਰ੍ਹਾਂ ਜਿਹੜੀ ਐਪਲ ਕੰਪਨੀ ਆ, ਕਹਿੰਦੇ ਉਹਦੇ ਉੱਤੇ ਵੀ ਜਿਹੜਾ ਇਹਦਾ ਕਾਫੀ ਅਸਰ ਪਊਗਾ। ਹਵਾਈਵੇ ਕੰਪਨੀ ਜਿਹੜੀ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਜੇ ਇੱਦਾਂ ਹੀ ਚੱਲਦਾ ਰਿਹਾ, ਬਹੁਤ ਸਾਰੇ ਜਿਹੜੇ ਅਮਰੀਕਨ ਆ ਉਸ ਕੰਪਨੀ ਦੇ ਵਿੱਚ ਇੰਪਲੋਇਡ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਜੌਬਸ ਆ ਉਹ ਵੀ ਜਿਹੜੀਆਂ ਜਾ ਸਕਦੀਆਂ ਹੈਗੀਆਂ ਆ। ਜੀ ਬਿਲਕੁਲ, ਹਵਾਈ ਜਿਹੜੀ ਕੰਪਨੀ ਉਹਨਾਂ ਦੇ ਨਾਲ ਤਾਂ ਬਹੁਤ ਜ਼ਿਆਦਾ ਇਸ ਟਾਈਮ ਮਸਲਾ ਜਿਹੜਾ ਗੰਭੀਰ ਬਣਿਆ ਹੋਇਆ ਆ। ਇਕੱਲਾ ਇਹੀ ਨਹੀਂ ਵੀ ਰਾਸ਼ਟਰਪਤੀ ਟਰੰਪ ਨੇ ਇਕੱਲਿਆਂ ਉਹਨਾਂ ਨੂੰ ਬਲੈਕ ਲਿਸਟ ਕਰਨ ਤੱਕ ਹੀ ਸੀਮਿਤ ਨਹੀਂ ਆ। ਹਵਾਈ ਕੰਪਨੀ ਦੇ ਨਾਲ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਟੈਕਨੀਕਲ ਆਸਪੈਕਟ ਹੈਗੇ ਆ, ਆਪਾਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਕਹਿ ਲਓ ਵੀ ਟੇਕਨ ਫॉर ਗ੍ਰਾਂਟਡ ਲੈ ਲੈਂਦੇ ਵੀ ਇਹ ਤਾਂ ਚੱਲ ਹੁੰਦੀਆਂ ਹੀ ਆ ਸਾਰੀਆਂ ਚੀਜ਼ਾਂ, ਇਹਨਾਂ ਦਾ ਕਿਹੜਾ ਕੋਈ ਫਰਕ ਪੈਂਦਾ। ਉਹਨਾਂ ਦੀਆਂ ਵੱਖੋ ਵੱਖਰੀਆਂ ਐਸੋਸੀਏਸ਼ਨ ਬਣੀਆਂ, ਜਿੱਦਾਂ USB ਆਪਾਂ ਯੂਜ਼ ਕਰਦੇ, ਉਹਨਾਂ ਦਾ ਵੱਖਰਾ ਇੱਕ ਟੈਕਨੀਕਲ ਆਸਪੈਕਟ ਹੈਗਾ, ਵਰਲਡ ਲੈਵਲ ਦੀ ਇੱਕ ਉਹਨਾਂ ਦੀ ਐਸੋਸੀਏਸ਼ਨ ਆ। ਜਿਹੜੇ SD ਕਾਰਡਸ ਵਿੱਚ ਪਾਏ ਜਾਂਦੇ ਆ ਉਸ ਦੀ ਆ। ਉਹਨਾਂ ਨੇ ਵੀ ਕਿਤੇ ਨਾ ਕਿਤੇ ਹਵਾਈ ਕੰਪਨੀ ਆ ਉਹਨਾਂ ਦਾ ਜਿਹੜਾ ਆ ਉਹ ਵਿਰੋਧ ਕਰ ਰਹੇ ਆ। ਉਹ ਉਹਨਾਂ ਨੂੰ ਜਿਹੜੀਆਂ ਹੋਰ ਨਵੀਆਂ ਸਰਟੀਫਿਕੇਸ਼ਨ ਦੇਣ ਤੋਂ ਸ਼ਾਇਦ ਇਸ ਟਾਈਮ ਇਨਕਾਰੀ ਨੇ, ਕਿਉਂਕਿ ਉਹਨਾਂ ਨੂੰ ਬਲੈਕ ਲਿਸਟ ਕੀਤਾ ਹੋਇਆ ਆ ਉਸ ਕੰਪਨੀ ਨੂੰ। ਅਤੇ ਉਹਦੇ ਚੱਲਦਿਆਂ ਜੇ ਹਵਾਈ ਕੰਪਨੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਨਵੀਂ ਮੰਡੀ ਲੱਭਦੀ ਵੀ ਆਪਣੇ ਫ਼ੋਨ ਜਿਹੜੇ ਉਹ ਵੇਚਣ ਦੇ ਲਈ, ਜਿਹੜੀ ਕਿ ਉਸਨੇ ਪੂਰੇ ਵਿਸ਼ਵ ਦੇ ਵਿੱਚ ਹੀ ਫੈਲਾਈ ਹੋਈ ਆ, ਅਤੇ ਜੇ ਉਹ ਨਵੀਂ ਟੈਕਨੋਲੋਜੀ ਦੇ ਆਧਾਰਿਤ ਉਹ ਅਪਡੇਟ ਨਹੀਂ ਹੋਣਗੇ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ। ਹਰ ਇੱਕ ਕੰਪਨੀ ਨੂੰ ਆਪੋ ਆਪਣੇ ਜਿਹੜੇ ਆ ਮੁਨਾਫੇ ਦੇ ਨਾਲ ਮਤਲਬ ਹੁੰਦਾ ਆ, ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਹੁਣ ਅਮਰੀਕਾ ਵਾਲੇ ਉਹਨਾਂ ਐਸੋਸੀਏਸ਼ਨ ਦੇ ਜ਼ਰੀਏ ਇਹਦੇ ਉੱਤੇ ਪ੍ਰੈਸ਼ਰ ਦਬਾਅ ਪਾ ਰਿਹਾ ਜਾ ਰਿਹਾ ਆ। ਉਹ ਖੁਦ ਜਿਹੜਾ ਡਾਇਰੈਕਟ ਗਵਰਨਮੈਂਟ ਜਿਹੜੀ ਉਸ ਦੇ ਵਿੱਚ ਇਨਵੋਲਵ ਜਿਹੜੀ ਆ ਉਹ ਹੋ ਰਹੀ ਆ। ਸੋ ਇਹ ਬੜਾ ਇੱਕ ਵੱਡਾ ਮਸਲਾ ਜਿਹੜਾ ਉਹ ਬਣ ਰਿਹਾ ਆ। ਇਹ ਵੀ ਦੱਸਦੇ ਜਾਈਏ, ਹਵਾਈ ਕੰਪਨੀ ਦੇ ਜਿਹੜੇ ਮਾਲਕ ਨੇ
ਉਹ ਜਿਹੜੇ ਚਾਈਨਾ ਦੇ ਪ੍ਰੈਜ਼ੀਡੈਂਟ ਹੈਗੇ ਨੇ ਜੀ ਜਿੰਗਪਿੰਗ, ਉਹਨਾਂ ਦੇ ਕਾਫੀ ਕਰੀਬੀ ਦੋਸਤ ਜਿਹੜੇ ਆ ਉਹ ਦੱਸੇ ਜਾਂਦੇ ਨੇ। ਸੋ ਇੱਕ ਹਿਸਾਬ ਦੇ ਨਾਲ ਡਾਇਰੈਕਟ ਜਿਹੜੀ ਵਾਰ ਆ ਉਹ ਪ੍ਰੈਜ਼ੀਡੈਂਟਸ ਦੇ ਦਰਮਿਆਨ ਵਾਹਵਾਈ ਕੰਪਨੀ ਜਿਹੜਾ ਉਸ ਦਾ ਇੱਕ ਹਿਸਾਬ ਦੇ ਨਾਲ ਵਿੱਚ ਨਾਲ ਦੇ ਨਾਲ ਸ਼ਿਕਾਰ ਬਣਦੀ ਜਾ ਰਹੀ ਹੈਗੀ ਆ। ਤੇ ਇੱਦਾਂ ਜਿਹੜੀ ਚਾਈਨਾ ਦੇ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੇ ਜਾਈਏ, ਜਿਹੜੇ ਕਹਿੰਦੇ ਭਈ USA ਦੇ ਵਿੱਚ ਡਰੋਨਸ ਹੈਗੇ ਆ ਬਹੁਤ ਸਾਰੇ, ਉਹ ਚਾਈਨਾ ਮੇਡ ਹੈਗੇ ਆ। ਹੁਣ US ਦੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਇਹ ਵਾਰਨਿੰਗ ਇਸ਼ੂ ਕੀਤੀ ਆ ਵੀ ਜਿੰਨੇ ਵੀ ਜਿਹੜੇ ਡਰੋਨਸ ਹੈਗੇ ਆ ਇੱਕ ਚਾਈਨਾ ਦੀ ਜਿਹੜੀ ਕੰਪਨੀ ਹੈਗੀ ਆ ਉਹਦੇ ਰਾਹੀਂ ਬਣਾਏ ਗਏ ਹੈਗੇ ਆ, ਤੇ ਉਹ ਸਾਰਾ ਜਿਹੜਾ ਡਾਟਾ ਆ ਉਹ ਇਕੱਠਾ ਕਰ ਰਹੇ ਹੈਗੇ ਆ। DJI ਟੈਕਨੋਲੋਜੀ ਇਸ ਕੰਪਨੀ ਦਾ ਨਾਮ ਦੱਸਿਆ ਗਿਆ ਹੈ। ਇਹਦੇ ਸੰਬੰਧ ਦੇ ਵਿੱਚ ਲੈਨੀਅਰ ਵਾਟਕਿਨਸ, ਇੱਕ ਸਾਈਬਰ ਰਿਸਰਚ ਸਾਇੰਟਿਸਟ ਜਿਹੜੇ ਹੈਗੇ ਜੌਨ ਹੌਪਕਿਨਸ ਯੂਨੀਵਰਸਿਟੀ ਦੇ ਇਨਫੋਰਮੇਸ਼ਨ ਸਿਕਿਉਰਿਟੀ ਇੰਸਟੀਚਿਊਟ ਦੇ, ਉਹਨਾਂ ਨੇ ਇਹ ਜਿਹੜੀ ਆ ਡਿਸਕਵਰੀ ਕੀਤੀ ਹੈਗੀ ਆ। ਦੱਸਦੀ ਜਾਈਏ ਸਰੋਤਿਆਂ ਨੂੰ, ਕਹਿੰਦੇ ਵੀ ਜਿਹੜੇ ਡਰੋਨ ਹੈਗੇ ਆ ਬਹੁਤ ਸਾਰੀਆਂ ਜਿਹੜੀਆਂ ਯੂਟਿਲਿਟੀ ਕੰਪਨੀਜ਼ ਹੈਗੀਆਂ ਆ, ਜਿੱਦਾਂ PG&E ਹੋ ਗਈ, ਇਹ ਜੰਗਲਾਂ ਦੇ ਵਿੱਚ ਉਹਨਾਂ ਨੂੰ ਜਿੱਥੇ ਤਾਰਾਂ ਜਾਂਦੀਆਂ ਉਹਨਾਂ ਨੂੰ ਚੈੱਕ ਕਰਨ ਦੇ ਲਈ ਵਰਤਦੇ ਹੈਗੇ ਆ, ਟਰਾਂਸਮਿਸ਼ਨ ਲਾਈਨਸ ਨੂੰ। ਇਸੇ ਤਰ੍ਹਾਂ ਜਿਹੜੀਆਂ ਆਇਲ ਕੰਪਨੀਜ਼ ਹੈਗੀਆਂ, ਬਹੁਤ ਜਿਹੜੇ ਰਿਮੋਟ ਏਰੀਆ ਦੇ ਵਿੱਚ ਪਾਈਪ ਲਾਈਨਸ ਹੁੰਦੀਆਂ ਹੈਗੀਆਂ, ਉਹਨਾਂ ਨੂੰ ਦੇਖਣ ਦੇ ਲਈ, ਉਹਨਾਂ ਨੂੰ ਮੋਨੀਟਰ ਕਰਨ ਦੇ ਲਈ ਇੱਦਾਂ ਦੇ ਜਿਹੜੀਆਂ ਡਰੋਨ ਯੂਜ਼ ਕਰਦੇ ਆ। ਇਸੇ ਤਰ੍ਹਾਂ US ਦੀ ਇੰਟੀਰੀਅਰ ਡਿਪਾਰਟਮੈਂਟ ਜਿਹੜੀ ਹੈਗੀ ਆ, ਉਹਨਾਂ ਨੇ ਹਵਾਈ ਦੇ ਵਿੱਚ ਕਿਲੋਏ ਜਿਹੜੇ ਵੈਲਕੈਨੋਜ਼ ਹੈਗੇ ਆ ਉਹਨਾਂ ਨੂੰ ਮੋਨੀਟਰ ਕਰਨ ਦੇ ਲਈ ਜਿਹੜੇ ਬਹੁਤ ਸਾਰੇ ਡਰੋਨ ਉਹ ਵਰਤਦੇ ਆ। ਸੋ ਇਹ ਕਹਿੰਦੇ ਵੀ ਸਾਰੇ ਦਾ ਸਾਰਾ ਜਿਹੜਾ ਡਾਟਾ ਇਕੱਠਾ ਕਰਕੇ ਉਹਨੂੰ ਜਿਹੜਾ ਆ ਮਿਸਯੂਜ਼ ਕੀਤਾ ਜਾ ਸਕਦਾ ਹੈ ਜੇ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੇ ਰਿਲੇਸ਼ਨ ਆ US ਦੇ ਚਾਈਨਾ ਦੇ ਜ਼ਿਆਦਾ ਖਰਾਬ ਹੁੰਦੇ ਆ। ਸੋ ਲੱਗਦਾ ਆ ਵੀ ਹੁਣ ਚਾਈਨਾ ਮੇਡ ਜਿਹੜੇ ਡਰੋਨ ਆ ਉਹਨਾਂ ਦੇ ਉੱਤੇ ਵੀ ਮੈਨੂੰ ਲੱਗਦਾ ਪਾਬੰਦੀ ਲੱਗੂਗੀ। ਚਲੋ ਦੇਖੋ ਕੀ ਬਣਦਾ ਆਉਣ ਵਾਲੇ ਸਮੇਂ 'ਚ। ਇੱਕ ਬ੍ਰੇਕ ਦਾ ਵਕਤ ਹੋ ਚੁੱਕਾ ਹੈ, ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਆ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਬਜ਼, ਕੌਂਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849, 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1-800-570-8849। ਪੇਟ ਫਿਟ ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916-912-8842, 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਵੇ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh
9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਆ ਵੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬ੍ਰੈਕਸਿਟ ਦਾ ਮਸਲਾ ਜਿਹੜਾ ਆ ਉਹ ਕਾਫੀ ਗੁੰਝਲਦਾਰ ਹੀ ਉੱਥੇ ਬਣਿਆ ਹੋਇਆ ਆ। ਹੁਣ ਉੱਥੇ ਨਵੇਂ ਜਿਹੜੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਲਦੀ। ਦੇਖਦੇ ਹਾਂ ਵੀ ਕੌਣ ਜਿਹੜਾ ਉੱਥੇ ਬਣੂਗਾ, ਕੌਣ ਜਿਹੜੀ ਉਹਨਾਂ ਦੀ ਪਾਰਟੀ ਆ ਉਸ ਨੂੰ ਲੀਡਰ ਲੈ ਕੇ ਆਊਗੀ, ਜਿਹਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਹੋਊਗਾ ਵੀ ਉਹ ਬ੍ਰੈਕਸਿਟ ਕਰਾ ਸਕਣਗੇ। ਪਰ ਬੋਰਿਸ ਜੌਨਸਨ ਜਿਹੜਾ ਕਿ ਬਹੁਤ ਹੀ ਫਾਰ ਰਾਈਟ ਉੱਥੇ ਗੱਲਾਂ ਕਰਦਾ ਸੀਗਾ, ਜਿਸ ਨੇ ਕਾਫੀ ਜਿਹੜਾ ਆ ਬ੍ਰੈਕਸਿਟ ਦੇ ਹੱਕ ਦੇ ਵਿੱਚ ਉਦੋਂ ਜਦੋਂ ਰੈਫਰੈਂਡਮ ਹੋਇਆ ਸੀਗਾ ਉੱਥੇ, ਉਸ ਦੇ ਵਿੱਚ ਉਸਨੇ ਗੁਹਾਰ ਲਾਈ ਸੀ, ਉਸਨੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਸੀ। ਅਤੇ ਉਹ ਇੱਕ ਟਾਈਮ ਦੇ ਉੱਤੇ ਇਹ ਵੀ ਕਹਿ ਰਿਹਾ ਸੀਗਾ ਵੀ ਯੂਰਪੀਅਨ ਯੂਨੀਅਨ ਦੀ ਜਿਹੜੀ ਮੈਂਬਰਸ਼ਿਪ ਆ ਉਹ UK ਨੂੰ $350 ਮਿਲੀਅਨ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਜਿਹੜੀ ਉਹ ਪੈ ਰਹੀ ਆ, ਜਿਸ ਨੂੰ ਕਿ ਉੱਥੋਂ ਦੇ ਇੱਕ ਜੱਜ ਨੇ ਇੱਕ ਝੂਠ ਪਾਇਆ ਆ। ਅਤੇ ਉਹਨੇ ਜਿਹੜੇ ਜੱਜ ਨੇ ਇਕੱਲਾ ਝੂਠ ਹੀ ਨਹੀਂ ਪਾਇਆ, ਅਤੇ ਜੱਜ ਨੇ ਇਸ MP ਨੂੰ ਸੰਮਨ ਵੀ ਕਰ ਦਿੱਤਾ ਆ, ਕੰਜ਼ਰਵੇਟਿਵ MP ਨੂੰ, ਵੀ ਅਦਾਲਤ ਦੇ ਵਿੱਚ ਪੇਸ਼ ਹੋਵੋ ਅਤੇ ਇਸ ਦੇ ਖਿਲਾਫ ਜਿਹੜੀ ਇੱਕ ਜਿਹੜੀ ਪ੍ਰੋਸੀਕਿਊਸ਼ਨ ਆ ਉਹ ਸਟਾਰਟ ਕੀਤੀ ਜਾਵੇ, ਵੀ ਇਸ ਦਾ ਟਰਾਇਲ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਰੈਫਰੈਂਡਮ ਦੇ ਮੌਕੇ ਇਹਨਾਂ ਨੇ ਲੋਕਾਂ ਨੂੰ ਝੂਠ ਬੋਲਿਆ ਤਾਂ ਜੋ ਇਹਨਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆ ਉਹ ਵੋਟ ਪੈ ਸਕੇ। ਜਿਹੜੇ ਬੋਰਿਸ ਜੌਨਸਨ ਦੇ ਵਕੀਲ ਸੀ, ਉਹਨਾਂ ਦੀ ਜਿਹੜਾ ਆਰਗੂਮੈਂਟ ਸੀਗਾ ਵੀ ਇਹ ਜਾਣਬੁੱਝ ਕੇ ਕੇਸ ਲਿਆਂਦਾ ਗਿਆ ਹੈ ਅਦਾਲਤ ਦੇ ਵਿੱਚ ਤਾਂ ਜੋ 2016 ਦਾ ਜਿਹੜਾ ਰੈਫਰੈਂਡਮ ਦਾ ਨਤੀਜਾ ਸੀਗਾ ਵੀ ਉਸ ਨੂੰ ਅੰਡਰਮਾਈਨ ਜਿਹੜਾ ਉਹ ਕੀਤਾ ਜਾ ਸਕੇ। ਜੱਜ ਨੇ ਇਸ ਆਰਗੂਮੈਂਟ ਨੂੰ ਬਾਹਰ ਸਿੱਟਦੇ ਹੋਏ ਆਖਿਆ
ਵੀ ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ। ਜਿਹੜੀ ਚੀਜ਼ ਝੂਠ ਜੇ ਉਸਨੇ ਬੋਲੀ ਆ ਤਾਂ ਉਸ ਦਾ ਸਾਹਮਣਾ ਜਿਹੜਾ ਉਸ ਨੂੰ ਕਰਨਾ ਪਊਗਾ। ਉਸ ਦੇ ਉੱਤੇ ਕਹਿੰਦੇ ਬੋਰਿਸ ਜੌਨਸਨ ਦੇ ਉੱਤੇ 3 ਵੱਖੋ ਵੱਖਰੇ ਜਿਹੜੇ ਚਾਰਜਸ ਆ ਉਹ ਲਾਏ ਗਏ ਆ ਅਤੇ ਉਹ ਇੰਡਾਈਟ ਕੀਤੇ ਜਾ ਸਕਦੇ ਨੇ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਮਾਰਕਸ ਬਾਲ ਨਾਂ ਦਾ ਬੰਦਾ 29 ਸਾਲ ਉਸਦੀ ਉਮਰ ਆ। ਉਸਨੇ 2 ਲੱਖ ਜਿਹੜਾ ਪਾਊਂਡ ਆ ਉਹ ਕਰਾਊਡ ਫੰਡਿੰਗ ਕੈਂਪੇਨਸ ਦੇ ਜ਼ਰੀਏ ਇਕੱਠਾ ਕੀਤਾ ਆ ਤਾਂ ਜੋ ਜਿਹੜਾ ਬੋਰਿਸ ਜੌਨਸਨ ਆ ਉਸ ਦੇ ਖਿਲਾਫ ਜਿਹੜੀ ਪ੍ਰਾਈਵੇਟ ਪ੍ਰੋਸੀਕਿਊਸ਼ਨ ਆ ਉਹ ਹਾਇਰ ਕਰ ਸਕਣ। ਸੋ ਵੈਸਟਮਿਨਿਸਟਰ ਦੇ ਮੈਜਿਸਟਰੇਟ ਕੋਰਟ ਦੇ ਵਿੱਚ ਜਿਹੜੇ ਆ ਉੱਥੋਂ ਦੇ ਜੱਜ ਨੇ ਇਹ ਹੁਣ ਫੈਸਲਾ ਲਿਆ ਆ ਵੀ ਬੋਰਿਸ ਜੌਨਸਨ ਨੂੰ ਇਸ ਟਰਾਇਲ ਦਾ ਸਾਹਮਣਾ ਕਰਨਾ ਪੈ ਸਕਦਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਵਾਈ ਹੈਗੇ ਆ ਜੈਰਡ ਕਸ਼ਨਰ, ਉਹ ਕਹਿੰਦੇ ਵੀ ਮਿਡਲ ਈਸਟ ਨੂੰ ਜਾ ਰਹੇ ਆ, ਜਿਹਦੇ 'ਚ ਕਿਹਾ ਜਾ ਰਿਹਾ ਵੀ ਮਿਡ ਈਸਟ ਦੇ ਵਿੱਚ ਜਿਹੜੀ ਪੀਸ ਦੀ ਟਰੀਟੀ ਉਹਨਾਂ ਨੇ ਉਹਦੇ ਬਾਰੇ ਗੱਲਬਾਤ ਕਰਨੀ ਆ, ਜਿਹਨੂੰ ਉਹ ਕਹਿ ਰਹੇ ਆ ਵੀ ਡੀਲ ਆਫ ਦਾ ਸੈਂਚਰੀ ਹੋਊਗੀ। ਪਰ ਪਲਸਤੀਨੀਅਨ ਜਿਹੜੇ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਨਾ ਕਰ ਰਹੇ ਹੈਗੇ ਆ। ਇਜ਼ਰਾਈਲ ਦੇ ਵਿੱਚ ਵੀ ਜਿਹੜੇ ਉੱਥੇ ਦੇ ਲੀਡਰ ਜਿਹੜੇ ਨੇਤਨਯਾਹੂ ਨਵੇਂ ਫੇਰ ਇਲੈਕਟ ਹੋਏ ਸੀ 4-5ਵੀਂ ਟਰਮ ਵਾਰੀ, ਉਹਨਾਂ ਦੇ ਅਗੇਂਸਟ ਵੀ ਜਿਹੜਾ ਕਾਫੀ ਲੋਕ ਹੈਗੇ ਆ। ਪੂਰੇ ਮਿਡਲ ਈਸਟ ਦੇ ਵਿੱਚ ਚਾਹੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਜਿੱਥੇ ਰਾਜੇ ਬੈਠੇ ਹੈਗੇ ਇੱਕ ਤਰ੍ਹਾਂ ਨਾਲ ਜਿਨ੍ਹਾਂ ਮੁਲਕਾਂ ਦੇ ਵਿੱਚ ਉਹਨਾਂ ਦੇ ਰਿਲੇਸ਼ਨ ਇਜ਼ਰਾਈਲ ਦੇ ਨਾਲ ਕਾਫੀ ਗੁੱਡ ਹੈਗੇ ਆ, ਪਰ ਕਹਿੰਦੇ ਸਾਰੇ ਇਹ ਰਿਲੇਸ਼ਨ ਬਿਹਾਈਂਡ ਦਾ ਸੀਨ ਆ। ਪਬਲਿਕ ਦੇ ਅੱਗੇ ਆ ਕੇ ਉਹ ਇਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਹੁਤ ਸਾਰੇ ਜਿਹੜੇ ਮੁਸਲਿਮ ਹੈਗੇ ਆ ਉਹ ਇਜ਼ਰਾਈਲ ਦੇ ਉਲਟ ਹੈਗੇ ਆ। ਹੁਣ ਦੇਖੋ ਬਈ ਇਹਨਾਂ ਨੇ ਕਈ ਜਿਹੜੇ ਇਨੀਸ਼ੀਏਟਿਵ ਲੈ ਕੇ ਆਏ ਆ। ਪਹਿਲਾਂ ਇਮੀਗ੍ਰੇਸ਼ਨ ਦਾ ਵੀ ਇੱਕ ਲਿਆਂਦਾ ਆ ਪੁਆਇੰਟ ਬੇਸ ਸਿਸਟਮ, ਉਹ ਹਜੇ ਉੱਥੇ ਚੁੱਪ ਆ। 2 ਵੀਕ ਪਹਿਲਾਂ ਕਾਫੀ ਰੌਲਾ ਪਿਆ ਸੀ ਅਤੇ ਹੁਣ ਜਿਹੜਾ ਨਵਾਂ ਇਹ ਪੀਸ ਟਰੀਟੀ ਵਾਲਾ ਜਿਹੜਾ ਹੈਗਾ ਆ ਇਨੀਸ਼ੀਏਟਿਵ ਇਹ ਲੈ ਕੇ ਜਾ ਰਹੇ ਆ। ਇਹ ਤੋਂ ਬਾਅਦ ਕੀ ਨਿਕਲਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਮਾਊਂਟ ਐਵਰੈਸਟ ਦੇ ਵਿੱਚ ਲੱਗ ਰਹੇ ਜਿਹੜੇ ਜਾਮ ਆ ਅਤੇ ਉੱਥੇ ਹੋ ਰਹੀਆਂ ਮੌਤਾਂ ਆ ਉਹ ਇਸ ਟਾਈਮ ਸਾਰੇ ਵਿਸ਼ਵ ਦੇ ਵਿੱਚ ਹਰਜੋਤ ਸਿੰਘ ਜੀ ਚਰਚਾ ਦਾ ਵਿਸ਼ਾ ਬਣ ਚੁੱਕੀ ਆ। 11 ਲੋਕ ਇਸ ਸੀਜ਼ਨ ਦੇ ਵਿੱਚ ਉੱਥੇ ਮਾਰੇ ਜਾ ਚੁੱਕੇ ਨੇ। ਇੱਕ ਪੱਤਰਕਾਰ ਉੱਥੇ ਇਸੇ ਚੀਜ਼ ਨੂੰ ਦਰਸਾਉਣ ਦੇ ਲਈ ਪਹੁੰਚਿਆ ਸੀਗਾ ਅਤੇ ਉਸਨੇ ਜਿਹੜੀਆਂ ਤਸਵੀਰਾਂ ਉਸਨੇ ਜਿਹੜੀਆਂ ਖਿੱਚੀਆਂ ਸੀਗੀਆਂ ਵੀ ਕਿੱਦਾਂ ਜਾਮ ਜਿਹੜੇ ਆ ਹਰਜੋਤ ਸਿੰਘ ਜੀ ਮਾਊਂਟ ਐਵਰੈਸਟ ਤੱਕ ਜਾਣ ਦੇ ਲਈ ਜਿਹੜੇ ਲੱਗੇ ਹੋਏ ਆ, ਇੱਕ ਦੂਜੇ ਦੇ ਨਾਲ ਜਿਹੜੇ ਜੁੜੇ ਮਤਲਬ ਵੀ ਇੱਕ ਪਾਸੇ ਵੀ ਪੈਰ ਰੱਖਣ ਦਾ ਥਾਂ ਜਗ੍ਹਾ ਨਹੀਂ ਹੈਗੀ ਵੀ ਇੰਨੇ ਜ਼ਿਆਦਾ ਟ੍ਰੈਫਿਕ ਜੈਮ, ਜਿੱਦਾਂ ਆਪਾਂ ਇੱਥੇ ਬੰਪਰ ਟੂ ਬੰਪਰ ਟ੍ਰੈਫਿਕ ਕਹਿੰਦੇ ਆ ਨਾ, ਵੀ ਬਸ ਉਸ ਹਿਸਾਬ ਦੇ ਨਾਲ ਛਾਤੀ ਅਤੇ ਪਿੱਠ ਜਿਹੜੀ ਲੋਕਾਂ ਦੀ ਜੁੜੀ ਪਈ ਸੀ। ਇੰਨੇ ਜ਼ਿਆਦਾ ਲੋਕ ਉੱਥੇ ਜਾ ਰਹੇ ਨੇ ਅਤੇ ਲੋਕ 11 ਮਰ ਵੀ ਚੁੱਕੇ ਨੇ। ਆਲੇ ਇੱਕ ਤਸਵੀਰ ਜਿਹੜੀ ਆ ਕੱਲ੍ਹ ਦੀ ਬਹੁਤ ਵਾਇਰਲ ਹੋ ਰਹੀ ਆ ਵੀ ਇੱਕ ਲਾਸ਼ ਜਿਹੜੀ ਆ ਸਾਈਡ 'ਤੇ ਪਈ ਆ ਅਤੇ ਲੋਕ ਜਿਹੜੇ ਉਸ ਦੇ ਲਾਗੋਂ ਦੀ ਜਿਹੜੇ ਉਹ ਜਾ ਰਹੇ ਨੇ ਤਾਂ ਜੋ ਮਾਊਂਟ ਐਵਰੈਸਟ ਆ ਉਸ ਨੂੰ ਸਰ ਕਰ ਸਕਣ। ਬਹੁਤ ਜ਼ਿਆਦਾ ਉੱਥੇ ਠੰਡ ਹੁੰਦੀ ਆ ਅਤੇ ਹਵਾਵਾਂ ਤੇਜ਼ ਹੁੰਦੀਆਂ, ਮੌਸਮ ਵਿਗੜਨ ਦਾ ਕਿਸੇ ਵੀ ਟਾਈਮ ਦੇ ਉੱਤੇ ਸੰਭਾਵਨਾ ਜਿਹੜੀ ਉੱਥੇ ਬਣੀ ਰਹਿੰਦੀ ਆ। ਤੋ ਇਹਦੇ ਕਰਕੇ ਬੜੀ ਮੁਸ਼ਕਿਲ ਬਣ ਰਹੀ ਆ। ਪਰ ਨੇਪਾਲ ਜਿਸ ਦੇ ਵਿੱਚ ਮਾਊਂਟ ਐਵਰੈਸਟ ਪੈਂਦਾ ਆ, ਉਹਨਾਂ ਨੇ ਕਿਹਾ ਆ ਵੀ ਦੇਖੋ ਉਹਨਾਂ ਦੇ ਟੂਰਿਜ਼ਮ ਦਾ ਇੱਕ ਬਹੁਤ ਵੱਡਾ ਇੱਕ ਖੇਤਰ ਹੈਗਾ ਇਹ ਵੀ ਲੋਕ ਸੈਲਾਨੀ ਆਉਂਦੇ ਨੇ, ਉਹਨਾਂ ਦੇ ਮੁਲਕ ਦੇ ਵਿੱਚ ਪੈਸੇ ਲੈ ਕੇ ਆਉਂਦੇ ਨੇ, ਖਰਚਦੇ ਨੇ। ਜਿਹੜੇ ਸ਼ਰਪਾ ਵਗੈਰਾ ਹੈਗੇ ਆ ਉਹਨਾਂ ਦਾ ਜਿਹੜਾ ਕੰਮ ਆ ਉਹ ਚੱਲਦਾ ਆ, ਰੋਜੀ ਰੋਟੀ ਜਿਹੜੀ ਉੱਥੇ ਚੱਲ ਰਹੀ ਆ। ਅਤੇ ਨੇਪਾਲ ਨੇ ਕਿਹਾ ਆ ਵੀ ਉਹਨਾਂ ਦਾ ਕੋਈ ਪਲਾਨ ਨਹੀਂ ਹੈਗਾ ਵੀ ਜਿਹੜੇ ਪਰਮਿਟਸ ਆ ਉਸ ਨੂੰ ਜਿਹੜਾ ਉਹ ਘਟਾਉਣਗੇ, ਕਿਉਂਕਿ ਡਾਇਰੈਕਟਲੀ ਜਿਹੜਾ ਆ ਮਨੀ ਇਸ ਦੇ ਵਿੱਚ ਇਨਵੋਲਵ ਹੈਗੀ ਆ। ਬਲਕਿ ਉਹ ਕਹਿੰਦੇ ਆ ਵੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆ ਵੀ ਕਿਸ ਤਰੀਕੇ ਦੇ ਨਾਲ ਵੀ ਇਹ ਬਹੁਤ ਇੱਕ ਜਾਨ ਨੂੰ ਜੋਖਮ ਵਿੱਚ ਪਾ ਕੇ ਤੁਸੀਂ ਮਾਊਂਟ ਐਵਰੈਸਟ ਆ ਉਸ ਨੂੰ ਸਰ ਕਰਦੇ ਹੋ। ਸੋ ਉਹ ਉਸ ਦੇ ਲਈ ਤਿਆਰ ਹੋ ਕੇ ਤੁਸੀਂ ਆਓ। ਗੱਲ ਇਹ ਆ ਹਰਜੋਤ ਸਿੰਘ ਜੀ 365 ਦਿਨ ਤਾਂ ਉੱਥੇ ਨਹੀਂ ਹੁੰਦੇ ਵੀ ਤੁਸੀਂ ਜਾ ਕੇ ਉੱਥੇ ਮਾਊਂਟ ਐਵਰੈਸਟ ਦੇ ਵਿੱਚ ਤੁਸੀਂ ਸਰ ਕਰ ਲਓਗੇ। ਉਹ ਥੋੜ੍ਹਾ ਜਿਹਾ ਹੀ ਕੁਛ ਕੁ ਦਿਨਾਂ ਦੀ ਜਿਹੜੀ ਵਿੰਡੋ ਹੁੰਦੀ ਆ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਉਹ ਆਉਂਦੇ ਨੇ ਅਤੇ ਆਉਣ ਕਰਕੇ ਜਿਹੜੇ ਆ ਉਹ ਉੱਥੇ ਸਰ ਕਰਨਾ ਚਾਹੁੰਦੇ ਨੇ। ਉਹ ਥੋੜ੍ਹੇ ਟਾਈਮ ਦੇ ਵਿੱਚ ਬਹੁਤੇ ਲੋਕ ਉਹ ਟਰਾਈ ਕਰ ਰਹੇ ਨੇ। ਸੋ ਤੁਸੀਂ ਜ਼ਿਆਦਾ ਭਾਰ ਵੀ ਨਹੀਂ ਮੋਢਿਆਂ 'ਤੇ ਜਿਹੜਾ ਲੈ ਕੇ ਜਾ ਸਕਦੇ। ਆਕਸੀਜਨ ਤੁਸੀਂ ਕਿੰਨੀ ਲੈ ਜੂਗੇ ਸੀਮਤ ਹੁੰਦੀ ਆ। ਸੋ ਇਹ ਬੜੀ ਸਿਚੁਏਸ਼ਨ ਉੱਥੇ ਇਸ ਟਾਈਮ ਬੈਡ ਜਿਹੜੀ ਬਣੀ ਹੋਈ ਆ। ਅਤੇ ਗੱਲ ਇਹ ਆ ਨਾ ਵੀ ਲੋਕ ਹੁਣ ਇਸ ਨੂੰ ਕਿਤੇ ਨਾ ਕਿਤੇ ਵੇਚਦੇ ਹੀ ਬਹੁਤ ਨੇ ਇਹ ਪੂਰੀ ਚੀਜ਼ ਨੂੰ ਵੀ ਕਿਸ ਤਰੀਕੇ ਦੇ ਨਾਲ ਮਾਊਂਟ ਐਵਰੈਸਟ
ਦੇ ਉੱਤੇ ਤੁਸੀਂ ਜਾਣਾ ਆ। ਆਸਾਨ ਜਿਹੜਾ ਕਿਤੇ ਨਾ ਕਿਤੇ ਹੋ ਚੁੱਕਾ ਹੋਇਆ ਹੈ ਜਾਣਾ, ਇਸ ਲਈ ਲੋਕ ਇੱਦਾਂ ਕਰ ਰਹੇ ਨੇ। ਸੋ 3-4 ਦਿਨ ਦੀ ਵੈਦਰ ਵਿੰਡੋ ਦੇ ਵਿੱਚ 300 ਤੋਂ ਵੱਧ ਲੋਕ ਕਹਿੰਦੇ ਤਕਰੀਬਨ ਉਹ ਜਾਂਦੇ ਨੇ, ਅਤੇ ਜੈਮਸ ਜਿਹੜੇ ਆ ਉਹ ਤਾਂ ਫਿਰ ਕਹਿੰਦੇ ਉੱਥੇ ਹੋਣੇ ਹੀ ਹੋਣੇ ਆ ਜੀ। ਅਗਲੀ ਖਬਰ ਬਾਅਦ ਚਲੀਏ, ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਦੇ ਵਿੱਚ ਜਿਹੜਾ ਆ ਹੁਣ ਪ੍ਰਾਇਮਰੀ ਡਿਬੇਟਸ ਹੋਣੀਆਂ ਆ। ਕੈਂਡੀਡੇਟਸ ਬਹੁਤ ਸਾਰੇ ਕਹਿ ਰਹੇ ਆ ਵੀ ਇਹ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹ ਹਾਰਡ ਕਰ ਰਹੀ ਆ ਕੈਂਡੀਡੇਟਾਂ ਨੂੰ ਤੀਜੀ ਜਾਂ ਚੌਥੀ ਜਿਹੜੀ ਹੈਗੀ ਡਿਬੇਟ ਉਹਦੇ ਵਿੱਚ ਜਾਣ ਦੇ ਲਈ। ਜੂਨ ਜੁਲਾਈ ਦੇ ਵਿੱਚ ਜਿਹੜੀਆਂ ਹੁਣ ਡਿਬੇਟਸ ਜਿਹੜੀਆਂ ਉਹਨਾਂ ਦੀਆਂ ਸ਼ੁਰੂ ਹੋਣੀਆਂ ਆ। 23 ਦੇ ਕਰੀਬ ਜਿਹੜੇ ਆਲਰੇਡੀ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੇ ਲਈ ਹੈਗੇ ਆ। ਇਹਨਾਂ ਦੇ ਵਿੱਚੋਂ ਇੱਕ ਕੈਂਡੀਡੇਟ ਅੱਗੇ ਜਾਣਾ ਆ। ਕਹਿੰਦੇ ਜਿਹੜੀ ਤੀਜੀ ਅਤੇ ਚੌਥੀ ਡਿਬੇਟ ਹੋਊਗੀ ਉਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਕੰਡੀਸ਼ਨਸ ਰੱਖੀਆਂ ਵੀ ਜੇ ਕਿਸੇ ਕੈਂਡੀਡੇਟ ਕੋਲ 1,30,000 ਯੂਨੀਕ ਡੋਨਰਸ ਹੈਗੇ ਆ ਜਾਂ 400 ਯੂਨੀਕ ਡੋਨਰਸ 20 ਸਟੇਟਾਂ 'ਚ ਹੈਗੇ ਆ, ਉੱਦਾਂ ਦੇ ਕੈਂਡੀਡੇਟਾਂ ਨੂੰ ਅੱਗੇ ਜਿਹੜਾ ਜਾਣ ਦਿੱਤਾ ਜਾਊਗਾ। ਸੋ ਇੱਕ ਵਾਰੀ ਫੇਰ ਜਿੱਦਾਂ ਕਿਉਂਕਿ ਇੰਨੇ ਜ਼ਿਆਦਾ ਕੈਂਡੀਡੇਟ ਹੈਗੇ ਆ, ਪਿਛਲੀ ਵਾਰੀ ਰਿਪਬਲਿਕਨ ਪਾਰਟੀ ਕੋ ਵੀ 10-11 ਦੇ ਕਰੀਬ ਕੈਂਡੀਡੇਟ ਸੀ, ਇਹ ਆਲਮੋਸਟ 17 ਸੀ ਜੀ। ਸੋ ਇਹ ਆਲਮੋਸਟ ਉਹਨਾਂ ਤੋਂ ਵੀ ਗਾਹਾਂ ਆ। ਸੋ ਇਹ ਦੇਖੋ ਫਿਰ ਹੁਣ ਗਾਹਾਂ ਜਾ ਕੇ ਸਤੰਬਰ ਮਹੀਨੇ 'ਚ ਜਾ ਕੇ ਪਤਾ ਲੱਗੂਗਾ ਵੀ ਕਿਹੜਾ ਜਿਹੜਾ ਆ ਬਾਜੀ ਮਾਰਦਾ। ਹਾਂ, ਸਤੰਬਰ ਤੱਕ ਕਹਿੰਦੇ ਆ ਵੀ ਇਹ ਜਿਹੜੇ 23 ਨੂੰ ਸ਼ਰਿੰਕ ਜਿਹੜਾ ਕਾਫੀ ਜਿਹੜਾ ਉਸ ਦੇ ਵਿੱਚ ਹੋ ਸਕਦਾ। ਜਿੱਦਾਂ ਤੁਸੀਂ ਦੱਸਿਆ ਵੀ ਇੱਕ ਟਾਈਮ ਦੇ ਉੱਤੇ 65,000 ਯੂਨੀਕ ਡੋਨਰ ਸੀਗੇ, ਉਹ ਵਧਾ ਕੇ 1,30,000 ਕਰਤਾ ਆ। 20 ਸਟੇਟਾਂ ਦੇ ਵਿੱਚ ਜਿਹੜੇ ਅੱਗੇ 200 ਡੋਨਰ ਯੂਨੀਕ ਡੋਨਰ ਹੋਣੇ ਚਾਹੀਦੇ ਸੀ, ਉਹ ਵਧਾ ਕੇ ਉਹਨਾਂ ਨੇ ਹਰ ਸਟੇਟ ਦੇ ਵਿੱਚ 400 ਯੂਨੀਕ ਡੋਨਰ ਜਿਹੜੇ ਉਹ ਕੀਤੇ ਹੋਏ ਨੇ। ਸੋ ਬੜਾ ਕੁਛ ਜਿਹੜਾ ਹੈਗਾ ਵੀ ਤੀਜੇ ਚੌਥੇ ਡਿਬੇਟ ਤਾਈਂ ਜਿਹੜੇ ਲੋਕ ਆ ਉਹ ਘਟ ਜਾਣ, ਅਤੇ ਹੁਣ ਇਸ ਦੀ ਕਾਫੀ ਜ਼ਿਆਦਾ ਜਿਹੜਾ ਕਹਿ ਲਓ ਕਿਤੇ ਨਾ ਕਿਤੇ ਰੌਲਾ ਜਿਹੜਾ ਉਹ ਪੈ ਰਿਹਾ ਆ। ਸੋ ਦੇਖਦੇ ਹਾਂ ਵੀ ਕਿਹੜੇ ਜ਼ਿਆਦਾ ਮੇਨ ਬੰਦੇ ਆਉਣਗੇ। ਇੱਕ ਤਾਂ ਜੋ ਬਾਈਡਨ ਦਾ ਨਾਮ ਕਾਫੀ ਜਿਹੜਾ ਚੱਲ ਰਿਹਾ ਆ, ਉੱਧਰਲੇ ਪਾਸੇ ਬਰਨੀ ਸੈਂਡਰਸ ਉਸ ਦਾ ਨਾਮ ਵੀ ਜਿਹੜਾ ਕਾਫੀ ਹੈਗਾ ਆ। ਇੱਕ ਆਈ ਥਿੰਕ ਆਰਮੀ ਦੇ ਵਿੱਚੋਂ ਜਿਹੜਾ ਆਇਆ ਆ, ਅਤੇ ਆਈ ਥਿੰਕ ਓਪਨਲੀ ਗੇ ਵੀ ਜਿਹੜਾ ਹੈਗਾ ਆ, ਉਹ ਉਸ ਦਾ ਨਾਮ ਵੀ ਜਿਹੜਾ ਚੱਲ ਰਿਹਾ। ਬਿਲ ਬੁਟੀਕ ਜਿਹੜੇ ਹੈਗੇ ਆ, ਕਮਲਾ ਹੈਰਿਸ ਉਹ ਹੈਗੇ ਆ। ਉੱਦਾਂ ਹੋਰ ਛੋਟੇ ਮੋਟੇ ਕਈ ਹੈਗੇ ਨੇ। ਹੁਣ 23 ਜਾਣੇ ਨੇ, ਤੁਸੀਂ ਆਪ ਹੀ ਸੋਚ ਲਓ ਵੀ ਕਿੱਦਾਂ ਦੇ ਜਿਹੜੇ ਉੱਥੇ ਲੋਕ ਹੋਣਗੇ। ਕਿਸੇ ਦਾ ਵੀ ਜੀ ਕੀਤਾ ਅਤੇ ਉਸਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਰਨ ਕਰਨਾ ਸ਼ੁਰੂ ਕਰ ਦਿੱਤਾ ਆ। ਸੋ ਪਰ ਬੜਾ ਮੁਸ਼ਕਿਲ ਆ ਹਰਜੋਤ ਸਿੰਘ ਜੀ, ਕੋਈ ਇੱਡਾ ਸੌਖਾ ਸੁਖਾਲਾ ਕੰਮ ਨਹੀਂ ਆ ਵੀ ਕੋਈ ਕੈਂਪੇਨ ਨੂੰ ਜਿਹੜਾ ਰਨ ਕਰਨਾ। ਵੀ ਤੁਸੀਂ 1,30,000 ਯੂਨੀਕ ਡੋਨਰਸ ਜਿਹੜੇ ਉਹ ਲੈ ਕੇ ਆਉਣੇ ਆ, ਬਹੁਤ ਔਖਾ ਕੰਮ ਜਿਹੜਾ ਹੈਗਾ ਆ, ਕੋਈ ਬਹੁਤਾ ਆਸਾਨੀ ਵਾਲਾ ਕੰਮ ਨਹੀਂ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਆ ਰਹੀ ਆ ਫ੍ਰਿਜ਼ਨੋ ਤੋਂ। ਫ੍ਰਿਜ਼ਨੋ ਦੀ ਪੁਲਿਸ ਅਤੇ ਹੋਮਲੈਂਡ ਸਿਕਿਉਰਿਟੀ ਨੇ ਰਲ ਕੇ ਜਿਹੜੇ ਆ 52 ਦੇ ਕਰੀਬ ਜਿਹੜੇ ਲੋਕ ਹੈਗੇ ਆ ਗੈਂਗ ਜਿਹੜੇ ਨਾਲ ਰਿਲੇਟਡ ਸੀ, ਉਹਨਾਂ ਨੂੰ ਅਰੈਸਟ ਕੀਤਾ ਆ। ਫ੍ਰਿਜ਼ਨੋ ਦੇ ਵਿੱਚ ਕ੍ਰਾਈਮ ਕਾਫੀ ਵਾਧਾ ਹੋਇਆ ਆ। ਈਸਟ ਸਾਈਡ ਫ੍ਰਿਜ਼ਨੋ ਦੇ ਵਿੱਚ ਜਿਹੜਾ ਕ੍ਰਾਈਮ ਬਹੁਤ ਹੀ ਬੁਰਾ ਹਾਲ ਆ, ਅਤੇ ਇਹ ਫ੍ਰਿਜ਼ਨੋ ਪੁਲਿਸ ਵੱਲੋਂ ਰਿਪੋਰਟ ਆਈ ਆ ਵੀ 52 ਦੇ ਕਰੀਬ ਅਰੈਸਟ ਕੀਤੇ ਗਏ ਆ। 13 ਜਿਹੜੀਆਂ ਗਨਜ਼ ਆ ਉਹਨਾਂ ਦੇ ਕੋਲੋਂ ਫੜੀਆਂ ਗਈਆਂ ਆ। 5 ਦਿਨ ਦਾ ਇਹ ਜਿਹੜਾ ਆਪਰੇਸ਼ਨ ਚੱਲਿਆ ਫ੍ਰਿਜ਼ਨੋ ਪੁਲਿਸ 'ਚ ਅਤੇ ਹੋਮਲੈਂਡ ਸਿਕਿਉਰਿਟੀ ਨੇ ਰਲ ਕੇ ਜਿਹੜਾ ਇਹ ਆਪਰੇਸ਼ਨ ਕੀਤਾ। ਇਹ ਜਿਹੜੀ ਖਬਰ ਆ ਫ੍ਰਿਜ਼ਨੋ ਪੁਲਿਸ ਚੀਫ ਜਿਹੜੇ ਜੈਰੀ ਡਾਇਰ ਆ ਉਹਨਾਂ ਵੱਲੋਂ ਦਿੱਤੀ ਗਈ ਹੈਗੀ ਆ। ਅਤੇ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਜਿਹੜੇ ਨੰਬਰ ਨਹੀਂ ਦੇ ਸਕਦੇ ਕਿੰਨੇ ਜਿਹੜੇ ਡਾਇਰੈਕਟਲੀ ਗੈਂਗ ਦੇ ਨਾਲ ਰਿਲੇਟਡ ਸੀਗੇ, ਪਰ ਇਹ ਜਿਹੜਾ ਗੈਂਗ ਅਪ ਸਵੀਪ ਆ ਇਹ ਫ੍ਰਿਜ਼ਨੋ ਪੁਲਿਸ ਵੱਲੋਂ ਹੋਮਲੈਂਡ ਸਿਕਿਉਰਿਟੀ ਦੇ ਨਾਲ ਇੱਕ ਪਾਰਟਨਰਸ਼ਿਪ ਕਰਕੇ ਇੱਕ ਜਿਹੜਾ ਪ੍ਰੋਗਰਾਮ ਚੱਲ ਰਿਹਾ, ਜਿਹੜਾ ਮੈਜਿਕ ਅਤੇ ਹੋਮਲੈਂਡ ਸਿਕਿਉਰਿਟੀ ਲੌਂਗ ਸਟੈਂਡਿੰਗ ਪਾਰਟਨਰਸ਼ਿਪ ਆ ਉਹ ਚੱਲ ਰਿਹਾ, ਉਹਦੇ ਨਾਲ ਜਿਹੜਾ ਰਲ ਕੇ ਇਹ ਆਪਰੇਸ਼ਨ ਹੋਇਆ। ਅਤੇ ਇਸ ਆਪਰੇਸ਼ਨ ਦੇ ਨਾਲ 37 ਦੇ ਕਰੀਬ ਗੈਂਗ ਮੈਂਬਰਸ, ਟੋਟਲ 52 ਫੜੇ ਆ ਜਿਹੜੇ ਕਿਸੇ ਨਾ ਕਿਸੇ ਹੋਰ ਵਾਇਲੈਂਟ ਕ੍ਰਾਈਮ ਦੇ ਵਿੱਚ ਵੀ ਸੀਗੇ। ਗਨਜ਼ ਵੀ ਫੜੀਆਂ ਗਈਆਂ ਫ੍ਰਿਜ਼ਨੋ ਦੇ ਵਿੱਚ। ਇਹ ਕਾਫੀ ਵੱਡਾ ਜਿਹੜਾ ਆਪਰੇਸ਼ਨ ਆ ਫ੍ਰਿਜ਼ਨੋ ਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਆ ਜੀ। ਫ੍ਰਿਜ਼ਨੋ ਦੀ ਪੁਲਿਸ ਨੇ ਇੱਧਰਲੇ ਪਾਸੇ ਕੰਮ ਕੀਤਾ। ਉੱਧਰ ਫ੍ਰਿਜ਼ਨੋ ਦੀ ਜਿਹੜੀ ਬੇਸਬਾਲ ਦੀ ਟੀਮ ਆ ਗ੍ਰਿਜ਼ਲੀਜ਼, ਉਹਨਾਂ ਨੇ ਵੀ ਇੱਕ ਨਵਾਂ ਚੰਨ ਚਾੜਿਆ ਸੀਗਾ ਬੀਤੇ ਦਿਨਾਂ ਦੇ ਵਿੱਚ। ਜਿਹੜੀ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਆ ਉਹਨੂੰ ਐਨਮੀ ਆਫ ਫਰੀਡਮ ਜਿਹੜਾ ਦਿਖਾ ਕੇ ਕਿਮ ਜੋਂਗ ਉਨ ਦੇ ਬਰਾਬਰ ਜਿਹੜਾ ਉਹਨਾਂ ਨੇ ਦਿਖਾਇਆ,
ਤੇ ਕਹਿੰਦੇ AOC ਨੇ ਕਿਹਾ ਵੀ ਕਹਿੰਦੇ ਵੀ ਲੋਕਾਂ ਨੂੰ ਚਾਹੇ ਪਤਾ ਕਿ ਨਹੀਂ ਪਤਾ, ਪਰ ਮੈਂ ਦੱਸਣਾ ਜ਼ਰੂਰ ਚਾਹੁੰਦੀ ਹਾਂ ਵੀ ਉਸ ਬੇਸਬਾਲ ਦੀ ਗੇਮ ਦੇ ਵਿੱਚ ਉੱਦਾਂ ਦੀ ਵੀਡੀਓ ਦਿਖਾ ਕੇ ਇੱਕ ਇਲੈਕਟਿਡ ਅਮਰੀਕਾ ਦੀ ਅਫੀਸ਼ੀਅਲ ਜਸਟ ਬਿਕੋਜ਼ ਉਸਦੇ ਵਿਚਾਰਧਾਰਕ ਵਖਰੇਵੇਂ ਆ ਉਸ ਨੂੰ ਐਨਮੀ ਆਫ ਫਰੀडम ਤੁਸੀਂ ਦਿਖਾ ਰਹੇ ਹੋ, ਉਹਦੇ ਕਰਕੇ ਉਸ ਨੂੰ ਬਹੁਤ ਜ਼ਿਆਦਾ ਡੈਥ ਥ੍ਰੈਟ ਜਿਹੜੇ ਆ ਉਹ ਮਿਲ ਰਹੇ ਆ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਦੀਆਂ ਹੀ ਜਿਹੜੀਆਂ ਸਾਥਣਾਂ ਜਿਹੜੀਆਂ 2 ਮੁਸਲਿਮ ਕਾਂਗਰਸ ਵੂਮਨ ਹੈਗੀਆਂ ਆ ਉਹਨਾਂ ਨੂੰ ਵੀ ਜਿਹੜੇ ਡੈਥ ਥ੍ਰੈਟਸ ਜਿਹੜੇ ਮਿਲੇ ਸੀ ਕਿਉਂਕਿ ਉਸ ਨੇ ਜਿਹੜਾ ਇਜ਼ਰਾਈਲ ਦੀ ਜਿਹੜੀ ਥੋੜ੍ਹੀ ਜਿਹੀ ਨੁਕਤਾਚੀਨੀ ਜਿਹੜੀ ਉਦੋਂ ਕਰ ਦਿੱਤੀ ਸੀਗੀ। ਸੋ ਉਹਨਾਂ ਨੇ ਹੁਣ ਮਾਫੀ ਤਾਂ ਮੰਗ ਲਈ ਹੈ ਫ੍ਰੈਜ਼ਨੋ ਗ੍ਰਿਜ਼ਲੀਜ਼ ਵਾਲੇ ਨੇ, ਪਰ ਤੁਸੀਂ ਦੇਖੋ ਵੀ ਜਿਹੜੇ ਉਸ ਦੇ ਹੇਟਰਸ ਆ ਤੇ ਜਾਂ ਜਿਹੜੇ ਟਰੰਪ ਖੇਮੇ ਦੇ ਜਿਹੜੇ ਸਪੋਰਟਰ ਆ ਉਹ ਕਿਹੜੀ ਹੱਦ ਤੱਕ ਜਿਹੜੇ ਉਹ ਜਾ ਰਹੇ ਨੇ ਵੀ ਉਹਨੂੰ ਡੈਥ ਥ੍ਰੈਟ ਜਿਹੜੇ ਉਹ ਦੇ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਰਾਸ਼ਟਰਪਤੀ ਟਰੰਪ ਤਾਂ ਇਸ ਚੀਜ਼ ਦੇ ਵਿੱਚ ਆਪ ਜਿਹੜੇ ਉਹ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦੇ ਵਿੱਚ ਅੱਗੇ ਹੋ ਕੇ ਜਿਹੜੇ ਉਹ ਕਰ ਰਹੇ ਨੇ। ਪਲੋਸੀ ਵਾਲੀ ਜਿਹੜੀ ਨਕਲੀ ਵੀਡੀਓ ਸੀ, ਡਾਕਟਰਡ ਵੀਡੀਓ ਸੀਗੀ, ਉਹ ਵੀ ਖੁਦ ਉਸਨੇ ਜਿਹੜੀ ਉਹ ਸ਼ੇਅਰ ਕਰ ਦਿੱਤੀ। ਫੌਕਸ ਵਾਲਿਆਂ ਨੇ ਤਾਂ ਚੱਕਣੀ ਸੀਗੀ, ਬਾਕੀ ਹੋਰ ਕਈ ਥਾਵਾਂ ਦੇ ਉੱਤੇ ਵੀ ਜਿਹੜਾ ਦੇਖਿਆ ਜਾ ਰਿਹਾ। ਸੋ ਆਈ ਥਿੰਕ ਬੜੇ ਹੀ ਧਿਆਨ ਦੇ ਨਾਲ ਜਿਹੜੀ ਦੇਖਣ ਵਾਲੀ ਗੱਲ ਆ। ਉੱਦਾਂ ਹੁਣ ਫੇਸਬੁੱਕ ਵਾਲੇ ਜਿਹੜੇ ਆ ਉਹਨਾਂ ਨੇ ਉਹ ਵੀਡੀਓ ਉਤਾਰਨ ਤੋਂ ਮਨਾ ਕਰ ਦਿੱਤਾ ਸੀਗਾ, ਟਵਿੱਟਰ ਨੇ ਵੀ ਉਹ ਵੀਡੀਓ ਪਲੋਸੀ ਵਾਲੀ ਉਤਾਰਨ ਤੋਂ ਜਿਹੜੀ ਉਹ ਮਨਾ ਕਰ ਦਿੱਤੀ ਸੀਗੀ। ਉੱਦਾਂ ਕੱਲ੍ਹ ਈਰਾਨ ਦੇ ਕੁਛ ਜਿਹੜੇ ਅਕਾਊਂਟ ਆ ਉਹਨਾਂ ਨੇ ਬੰਦ ਕੀਤੇ ਨੇ ਫੇਸਬੁੱਕ ਵਾਲਿਆਂ ਨੇ ਤੇ ਟਵਿੱਟਰ ਵਾਲਿਆਂ ਨੇ, ਜਿਹੜੇ ਕਿ ਨਕਲੀ ਰਿਪਬਲਿਕਨ ਕੈਂਡੀਡੇਟ ਬਣ ਕੇ ਜਾਂ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੇ ਕੁਛ ਅਕਾਊਂਟ ਬਣਾਏ ਹੋਏ ਸੀਗੇ। ਸੋ ਉਹ ਆਪਣੀ ਜਿਹੜੀ ਗੱਲ ਆ ਉਸ ਦੇ ਵਿੱਚ ਉਹ ਕਰ ਰਹੇ ਸੀਗੇ। ਸੋ ਇਹ ਜਿਹੜਾ ਫੇਸਬੁੱਕ ਆ ਉਸ ਦੇ ਉੱਤੇ ਡਿਪੈਂਡੈਂਸੀ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਕੁ ਜ਼ਿਆਦਾ ਜਿਹੜੀ ਲੋਕਾਂ ਦੀ ਹੋ ਚੁੱਕੀ ਹੋਈ ਆ, ਲੋਕ ਇੰਨੀ ਕੁ ਜਲਦੀ ਉਸ ਚੀਜ਼ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਕਰਨ ਲੱਗ ਜਾਂਦੇ ਨੇ ਵੀ ਇੱਕ ਬਹੁਤ ਖਤਰੇ ਦਾ ਜਿਹੜੀ ਇੱਕ ਘੁੱਗੂ ਹੈਗਾ ਆ, ਖਾਸ ਕਰਕੇ ਇਲੈਕਸ਼ਨ ਦੇ ਦੌਰਾਨ। ਬਾਹਰਲੇ ਮੁਲਕ ਦਾ ਤੇ ਛੱਡੋ ਵੀ ਉਹ ਕੀ ਕਰਨਗੇ ਕੀ ਨਹੀਂ ਕਰਨਗੇ, ਅਮਰੀਕਾ 'ਚ ਬੈਠੇ ਲੋਕ ਜਿਹੜੇ ਆ ਉਹ ਇੱਕ ਪਾਰਟੀ ਦਾ ਜਿਹੜਾ ਦੂਜੀ ਪਾਰਟੀ ਦੇ ਖਿਲਾਫ ਬੜੀ ਆਸਾਨੀ ਦੇ ਨਾਲ ਨਕਲੀ ਵੀਡੀਓ ਬਣਾ ਕੇ ਨਕਲੀ ਗੱਲ ਜਿਹੜੀ ਆ ਉਹ ਕੱਢ ਕੇ ਤੇ ਜਾਂ ਫਿਰ ਜਿਹੜੀ ਡਾਕਟਰਡ ਵੀਡੀਓਜ਼ ਜਿਹੜੀਆਂ ਕਰਕੇ ਆ ਉਹ ਪੇਸ਼ ਕਰ ਰਹੇ ਨੇ ਤਾਂ ਜੋ ਜਿਹੜੇ ਵੋਟਰਸ ਆ ਉਹਨਾਂ ਦੇ ਜਿਹੜੇ ਮਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਭਾਵ ਪਾਇਆ ਜਾ ਸਕੇ। ਜੀ ਅਗਲੀ ਖਬਰ ਯੂਬਾ ਸਿਟੀ ਤੋਂ ਆ ਰਹੀ ਹੈ। ਪਿਛਲੇ ਵੀਕਐਂਡ ਯੂਬਾ ਸਿਟੀ ਦੇ ਵਿੱਚ ਯੂਬਾ ਸਿਟੀ ਦੀ ਪੁਲਿਸ ਨੇ ਇੱਕ ਬੰਦੇ ਨੂੰ ਚੇਜ਼ ਕੀਤਾ ਸੀ ਹਾਈ ਸਪੀਡ ਦੇ ਉੱਤੇ। ਕਹਿੰਦੇ ਵੀ ਉਹ ਬੰਦੇ ਨੇ ਕੀ ਕੀਤਾ, ਲਾਗੇ ਜਿਹੜਾ ਇੱਕ ਫੈਦਰ ਰਿਵਰ ਹੈਗਾ ਆ, ਦਰਿਆ ਆ, ਉਹਦੇ ਲਾਗੇ ਆਪਣੀ ਕਾਰ ਖੜੀ ਕਰਕੇ ਦਰਿਆ 'ਚ ਛਾਲ ਮਾਰਤੀ ਤੇ ਅੱਜ ਤੱਕ ਕਹਿੰਦੇ ਉਹ ਬੰਦਾ ਲੱਭਿਆ ਨਹੀਂ। ਹੁਣ ਇਹ ਨਹੀਂ ਪਤਾ ਵੀ ਮਰ ਗਿਆ ਜਾਂ ਬਚ ਕੇ ਭੱਜ ਗਿਆ ਤੇ ਪੁਲਿਸ ਨੇ ਹਜੇ ਉਹਦੀ ਜਿਹੜੀ ਆ ਆਇਡੈਂਟੀਟੀ ਆ ਉਹ ਹਜੇ ਤੱਕ ਰਿਲੀਜ਼ ਨਹੀਂ ਕੀਤੀ। ਇਸੇ ਤਰ੍ਹਾਂ ਇੱਕ ਯੂਬਾ ਸਿਟੀ ਦੇ ਨਾਲ ਹੋਰ ਰਿਲੇਟਡ ਖਬਰ ਆ। ਯੂਬਾ ਸਿਟੀ ਦੇ ਵਿੱਚ ਇੱਕ ਅਫੋਰਡੇਬਲ ਹਾਊਸਿੰਗ ਪ੍ਰੋਜੈਕਟ ਜਿਹੜਾ ਬਣਾਇਆ ਜਾ ਰਿਹਾ ਸੀ ਨਿਊ ਹੈਵਨ ਕੋਰਟ ਦੇ ਉੱਤੇ 40 ਯੂਨਿਟ ਦਾ ਜਿਹੜਾ ਇਹ ਪ੍ਰੋਜੈਕਟ ਸੀ। ਇਹਦੇ ਵਿੱਚ ਸਿਟੀ ਕੌਂਸਲ ਨੇ $6 ਲੱਖ ਦੇ ਕਰੀਬ ਡਿਵੈਲਪਰ ਨੂੰ ਲੋਨ ਦੇਣਾ ਸੀ। ਹੁਣ ਉਹ ਲੋਨ ਦੇਣ ਤੋਂ ਕਹਿੰਦੇ ਨਾ ਕਰ ਦਿੱਤੀ ਆ। ਇਸੇ ਤਰ੍ਹਾਂ ਜਿਹੜੇ ਪ੍ਰੋਜੈਕਟ ਦੇ ਡਿਵੈਲਪਰਸ ਹੈਗੇ ਆ ਤੇ ਰੀਜਨਲ ਹਾਊਸਿੰਗ ਅਥਾਰਟੀ ਤੇ ਪੈਸੀਫਿਕ ਵੈਸਟ ਕਮਿਊਨਿਟੀਜ਼ ਨੇ $4 ਲੱਖ ਦੇ ਕਰੀਬ ਪਹਿਲਾਂ ਜਿਹੜਾ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਲੋਨ ਦਿੱਤਾ ਸੀ, ਹੁਣ ਨਾ ਕਰ ਦਿੱਤੀ ਆ। ਸੋ ਇਹਦੇ ਨਾਲ ਕਹਿੰਦੇ ਜਿਹੜਾ ਅਫੋਰਡੇਬਲ ਹਾਊਸਿੰਗ ਦਾ ਜਿਹੜਾ ਪ੍ਰੋਜੈਕਟ ਸੀ ਇਹ ਹੁਣ ਖੜ ਜਾਵੇਗਾ। ਜੀ 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 ਅਗਲੀ ਜਿਹੜੀ ਹਰਜੋਤ ਸਿੰਘ ਜੀ ਵਰਜੀਨੀਆ ਤੋਂ ਖਬਰ ਆ ਰਹੀ ਆ, ਉੱਥੇ ਜਿਹੜੇ ਪਬਲਿਕ ਕਾਲਜਿਸ ਆ ਉਹਨਾਂ ਨੇ ਫੈਸਲਾ ਲਿਆ ਆ ਵੀ ਉੱਥੋਂ ਦੀਆਂ ਜਿਹੜੀਆਂ ਟਿਊਸ਼ਨ ਫੀਸ ਆ ਉਹਨਾਂ ਨੂੰ ਫਰੀਜ਼ ਜਿਹੜਾ ਕਰ ਰਹੇ ਨੇ ਵੀ ਉਸ ਦੇ ਵਿੱਚ ਵਾਧਾ ਅਗਲੇ ਜਿਹੜੇ ਨੈਕਸਟ ਸਕੂਲ ਈਅਰ ਆ ਉਸ ਦੇ ਲਈ ਨਹੀਂ ਕੀਤਾ ਜਾਊਗਾ। ਪਹਿਲੀ ਵਾਰੀ ਕਹਿੰਦੇ 2 ਦਹਾਕਿਆਂ 'ਚ 20 ਸਾਲਾਂ 'ਚ ਇਹ ਫੈਸਲਾ ਆ ਉੱਥੇ ਲਿਆ ਗਿਆ ਆ। ਲਾਅ ਮੇਕਰਸ ਨੇ ਇਸ ਜਿਹੜੇ ਚੀਜ਼ ਦੇ ਲਈ ਇਸ ਕਾਸੇ ਦੇ ਲਈ $57 ਮਿਲੀਅਨ ਜਿਹੜੇ ਸਟੇਟ ਦੇ ਬਜਟ ਦੇ ਲਈ ਸਟੇਟ ਦੇ ਬਜਟ ਦੇ ਵਿੱਚੋਂ ਕਾਲਜਿਸ ਦੇ ਲਈ ਰੱਖੇ ਨੇ। ਉਹ ਦੇਣੇ ਤਾਂ ਸੀਗੇ ਵੀ ਜੇ ਕਾਲਜ ਵਾਲੇ ਐਗਰੀ ਕਰਦੇ ਨੇ ਵੀ ਅਗਲੇ ਸਾਲ ਦੇ ਵਿੱਚ ਟਿਊਸ਼ਨ ਜਿਹੜੀ ਆ ਉਹ ਨਹੀਂ ਵਧਾਈ ਜਾਊਗੀ। ਆਈ ਥਿੰਕ ਜਿੱਦਾਂ ਦੇ ਹਾਲਾਤ ਐਜੂਕੇਸ਼ਨ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਬਣਦੇ ਜਾ ਰਹੇ ਆ, ਕਿੰਨੇ ਕੁ ਜ਼ਿਆਦਾ ਜਿਹੜੇ ਆ ਉਹ ਮਹਿੰਗਾ ਹੁੰਦਾ ਜਾ ਰਿਹਾ ਆ। ਆਈ ਥਿੰਕ ਉਹ ਬਹੁਤ ਇੱਕ ਇੱਦਾਂ ਦਾ ਇੱਕ ਜ਼ਰੂਰੀ ਕਦਮ ਹੈਗੇ ਆ। ਅਦਰਵਾਈਜ਼ ਬਹੁਤ ਸਾਰੇ ਲੋਕ
ਜਿਹੜੀ ਐਜੂਕੇਸ਼ਨ ਲੋਨਸ ਦੇ ਕਰਜ਼ੇ ਹੇਠ ਜਿਹੜੇ ਆ ਉਹ ਦੱਬਦੇ ਜਾ ਰਹੇ ਜੀ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਜਾਈਏ। ਜੂਨ 9 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਤੇ ਜੂਨ 1984 ਦੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਉੱਥੇ ਦੀ ਉਸ ਟਾਈਮ ਦੀ ਸਰਕਾਰ ਵੱਲੋਂ ਉਹਦੇ ਵਿੱਚ ਜਿੰਨੇ ਸਿੰਘ ਸ਼ਹੀਦ ਹੋਏ ਸੀ, ਸਿੰਘ ਸਿੰਘਣੀਆਂ, ਉਹਨਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋਣਾ ਹੈਗਾ ਆ 9 ਜੂਨ ਨੂੰ 10 ਵਜੇ ਸਵੇਰੇ ਸੈਨ ਫਰਾਂਸਿਸਕੋ 'ਚ ਸਟਾਰਟ ਹੋਣਾ ਮਾਰਕੀਟ ਤੇ ਸੈਕੰਡ ਮਾਰਕੀਟ ਤੇ ਸੈਕੰਡ ਤੇ ਐਂਡ ਹੋਣਾ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਕਹਿੰਦੇ ਕਈ ਜਗ੍ਹਾ ਦੇ ਉੱਤੇ ਬੜੇ ਬੜੇ ਬੈਨਰ ਲਾਏ ਗਏ ਆ। ਹਾਈਵੇ 880 ਦੇ ਉੱਤੇ ਜਿਹੜਾ ਆ ਇੱਕ ਇਲੈਕਟ੍ਰੋਨਿਕ ਸਾਈਨ ਜਿਹੜਾ ਹੈਗਾ ਬਹੁਤ ਵੱਡਾ, ਜਿਹੜਾ ਉਹਦੇ ਵਿੱਚ ਉਸ ਸੰਬੰਧ ਚਲਾਇਆ ਗਿਆ ਆ, ਜਿੱਥੇ ਸਿੱਖ 1984 ਦੇ ਸਿੱਖ ਜੈਨੋਸਾਈਡ ਦੀ ਗੱਲਬਾਤ ਕੀਤੀ ਗਈ ਆ। ਸੋ ਇਹ ਵਧੀਆ ਗੱਲ ਆ, ਬਹੁਤ ਸਾਰੇ ਲੋਕ ਇਹਦੀ ਸਪੋਰਟ ਵੀ ਕਰ ਰਹੇ ਆ। ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਦੁਨੀਆ 'ਚ ਕਿਤੇ ਵੀ ਜਿਹੜਾ ਜੈਨੋਸਾਈਡ ਹੁੰਦਾ ਆ, ਕਤਲੇਆਮ ਹੁੰਦਾ ਆ, ਅਮਰੀਕਨ ਲੋਕ ਉਹਨਾਂ ਦੇ ਨਾਲ ਹਾ ਦਾ ਨਾਰਾ ਮਾਰਦੇ ਹੈਗੇ ਆ। ਫ੍ਰਿਜ਼ਨੋ ਦੇ ਵਿੱਚ ਅਰਮੀਨੀਅਨ ਕਮਿਊਨਿਟੀ ਬਹੁਤ ਵੱਡੀ ਹੈਗੀ ਆ। ਉੱਥੇ ਜਿਹੜਾ ਆ ਹਰ ਸਾਲ ਉੱਥੇ ਜਿਹੜੇ ਅਰਮੀਨੀਆ ਦੇ ਵਿੱਚ ਜੈਨੋਸਾਈਡ ਹੋਇਆ ਸੀ, ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਬਿਲਬੋਰਡ ਉਹਨਾਂ ਡੇਟਾ ਨੂੰ ਲੱਗਦੇ ਆ ਜਦੋਂ ਅਰਮੀਨੀਆ ਦੇ ਮੁਸਲਮਾਨਾਂ ਦਾ ਜੈਨੋਸਾਈਡ ਹੋਇਆ ਸੀ। ਸੋ ਜਿਹੜਾ ਵੀ ਗੁਰੂ ਸਾਹਿਬ 'ਚ ਜਿਹੜੀ ਸ਼ਰਧਾ ਰੱਖਦਾ ਆ, ਦਰਬਾਰ ਸਾਹਿਬ 'ਤੇ ਹੋਏ ਹਮਲੇ 'ਤੇ ਜਿਹੜਾ ਉਹਦੇ ਅਗੇਂਸਟ ਹੈਗਾ ਆ, ਦਰਦ ਹੈਗਾ ਆ, ਉਹ ਜ਼ਰੂਰ ਇਸ ਦੀ ਸਪੋਰਟ ਕਰਦਾ ਆ। ਤੇ ਨਗਰ ਕੀਰਤਨ ਦੇ ਲਈ ਜਿਹੜੀ ਆ ਜਿੰਨੀਆਂ ਵੀ ਗੁਰੂ ਘਰ ਹੈਗੀਆਂ, ਗੁਰੂ ਘਰਾਂ ਦੀਆਂ ਕਮੇਟੀਆਂ ਆ, ਆਰਗੇਨਾਈਜੇਸ਼ਨਸ ਹੈਗੀਆਂ ਆ, ਉਹ ਸਾਰੇ ਜਿਹੜੇ ਆ ਬੇਨਤੀ ਕਰਦੇ ਆ ਵੀ ਵੱਧ ਚੜ੍ਹ ਕੇ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਓ। ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਜੂਨ 1984 ਦੇ ਸ਼ਹੀਦਾਂ ਦੀ ਮਿੱਠੀ ਯਾਦ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ। ਪਿਛਲੇ ਕਾਫੀ ਸਾਲਾਂ ਤੋਂ ਇਹ ਹੋ ਰਿਹਾ ਜੂਨ ਮਹੀਨੇ ਦੇ ਵਿੱਚ। ਇਸ ਸਾਲ ਫਿਰ ਜੂਨ 9 ਨੂੰ ਸੈਨ ਫਰਾਂਸਿਸਕੋ 'ਚ ਹੋਣ ਜਾ ਰਿਹਾ। ਆਪਣੇ ਜਿਹੜੇ ਲਾਗੇ ਦੇ ਗੁਰੂ ਘਰ ਆ ਉਹਨਾਂ ਨਾਲ ਕੰਟੈਕਟ ਕਰੋ। ਬਹੁਤ ਸਾਰੇ ਗੁਰੂ ਘਰਾਂ ਤੋਂ ਜਿਹੜੀਆਂ ਬੱਸਾਂ ਆ ਦੂਰੋਂ ਦੂਰੋਂ ਜਾਣੀਆਂ, ਕੈਲੀਫੋਰਨੀਆ 'ਚ ਖਾਸ ਕਰਕੇ। ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ, ਆਪਣੇ ਆਪਣੇ ਗੁਰੂ ਘਰਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗ੍ਰੋਸਰੀ ਸਟੋਰ।